ਵੱਡੇ ਦਾ ਨਾਮ ਗੁਲਾਮ ਮੁਹੰਮਦ ਸੀ। ਉਹ ਤੂੰ ਛੋਟੇ ਨਾ ਸ਼ਫੀ ਬਿਲਕੁਲ ਠੀਕ। ਉਹ ਤੂੰ ਛੋਟੇ ਨਾ ਹੋਰ ਅਹਿਮਦ ਸੀ ਤੇ ਕਾਲਾ ਕਾਲਾ ਆਂਦੇ ਕਾਲਾ ਕਾਲਾ ਆਂਦੇ ਸਨ। ਤੂੰ ਛੋਟੇ ਨਾ ਖੁਸ਼ੀ ਮੰਗਣ ਸੀ। ਖੁਸ਼ੀ ਮੁਹੰਮਦ ਸੀ। ਅੱਛਾ ਜਿਹੜਾ ਤੁਹਾਡੇ ਘਰ ਦੇ ਸਾਹਮਣੇ ਘਰ ਆ ਬਾਬੇ ਵੇਲੀ ਦਾ ਸੀ ਹੈ? ਠੀਕ ਹੈ ਮਾਂ ਜੀ ਉਹ ਉਸੇ ਵਕਤ ਦੇ ਦਰਵਾਜ਼ੇ ਨੇ ਆ ਹੈ। ਓਏ ਹੋਏ ਕਿੰਨਾ ਕੁ ਚਿਰ ਬੀਬੀ ਜੀ ਯਾਦ ਕਰਦੇ ਰਹੇ ਬਾਬਾ ਗੁਲਾਮ ਮੁਹੰਮਦ ਉਹਨਾਂ ਨੂੰ ਬਾਅਦ ਚੋਂ? ਬੜਾ ਚਿਰ ਲੈਂਦੇ ਬੜਾ ਚਿਰ ਯਾਦ ਕਰਦੇ ਅੱਗੋਂ ਪੁੱਤਰ ਇੱਕ ਸਰਦਾਰ ਹਾਂ ਸੀ ਇੱਕ ਬੰਦਾ ਵੇਲੇ ਪਿਛਲੇ ਯਾਦ ਕਰਦੇ ਤੇ ਵੇਖ ਲੋ ਅੱਜ ਤਾਂ ਹੀ ਨਹੀਂ ਭੁੱਲੇ ਅੱਜ ਤੱਕ ਆਏ ਨਹੀਂ ਉਧਰੋਂ ਨਿਕਲੋ ਕहीं ਆਏ ਆਣਗੇ ਬੀਬੀ ਜੀ ਆਣਗੇ ਜ਼ਰੂਰ ਆਣਗੇ। ਉਹਦਾ ਪਿਓ ਅੱਛਾ ਇੱਕ ਨਾ ਨਵਾਨ ਸੀ ਠੀਕ ਹੈ ਇੱਕ ਨਾ ਮੁੰਸ਼ੀ ਸੀ ਮੁੰਸ਼ੀ ਠੀਕ ਹੈ ਇੱਕ ਨਾ ਜਾਗਰ ਸੀ। ਅੱਛਾ ਕਸ਼ਮੀਰ ਸਿੰਘ ਤੁਸੀਂ ਵੇਖਿਆ ਸਰ? ਗਾਡੀ ਤਰ੍ਹਾਂ ਵੇਖਿਆ ਅੱਛਾ ਕਿ ਜਦੋਂ ਖੂਹ ਦੇ ਉੱਤੇ ਲੜਿਆ ਸੀ ਉਹਨਾਂ ਦੇ ਨਾਲ ਨੂੰ ਇੰਨੀ ਪਛਾਣ ਹੋਈ ਅੱਛਾ ਕਿ ਮੁੰਗਲੀਆਂ ਮਾਰਦਾ ਸੀ ਲੱਕ ਦੇ ਵਿੱਚ। ਅੱਛਾ ਮਹਤਾਬਦੀਨ ਦਾ ਕੀ ਰੋਲ ਸੀ? ਬਾਬਾ ਚੌਧਰੀ ਅੱਛਾ ਉਹ ਚੌਧਰੀ ਸੀ ਜਿੱਥੇ ਖਲੋ ਜਾਂਦਾ ਸੀ ਆਖੜ ਜਾਂਦਾ। ਅੱਛਾ ਠੀਕ। ਉਹ ਸਾਡੇ ਆਪਣੇ ਹਨ ਬਗਾਨੇ ਕਿ ਨਹੀਂ ਹਨ। ਬਲਕਿ ਮੈਂ ਕਢਾਇਆ ਵੇਖਿਆ ਸ਼ਜਰਾ ਨਸਲ ਆਪਣਾ ਜੀ ਇਹ ਇਹਨਾਂ ਦਾ ਕਸ਼ਮੀਰਾ ਸਿੰਘ ਦਾ ਵੀ ਤੇ ਉਹ ਵੀ ਇਹ ਫੌਜਾ ਸਿੰਘ ਨੇ ਪਿੰਡ ਨੂੰ ਆਬਾਦ ਕੀਤਾ ਸੀ ਸਿਪਾਹ ਸਲਾਰ ਸੀ ਅਕਬਰ ਬਾਦਸ਼ਾਹ ਦਾ। ਅੱਛਾ ਉੱਥੋਂ ਇਹਨੂੰ ਇਹ ਮਿਲੀ ਜਗ੍ਹਾ। ਅੱਛਾ ਸ਼ਫੀ ਨੇ ਮੈਂ ਤਾਂ 10ਵੀਂ ਪੜ੍ਹਦਾ 9ਵੀਂ 10ਵੀਂ ਜਾ ਕੇ ਬਹੁਤ ਹੋਏ। ਅੱਛਾ 9ਵੀਂ 10ਵੀਂ ਜਮਾਤ ਤੁਸੀਂ ਪੜ੍ਹਦੇ ਸੀ ਜਦੋਂ ਫੌਤ ਹੋਏ ਤੇ ਸਨ ਕਿਹੜੀ ਸੀ ਪਤਾ ਦੱਸ ਸਕਦੇ ਹੋ? ਤਕਰੀਬਨ ਸਨ 75 ਜਾਂ 76 ਦੇ ਵਿੱਚ ਬਹੁਤ ਹੋਏ। ਤੇ ਬਾਬਾ ਕਸ਼ਮੀਰਾ ਜਿਹੜਾ ਉਹ ਇਸ ਵੇਲੇ ਬਾਬਾ ਬਣਿਆ ਉਹ ਬੜਾ ਚੰਗਾ ਬੰਦਾ ਬੜਿਆ ਚੰਗਿਆਂ ਲਫ਼ਜ਼ਾਂ ਨਾਲ ਤੁਹਾਨੂੰ ਯਾਦ ਕਰਦਾ ਹੈ। ਬਾਬੇ ਵੇਲੀ ਦਾ ਮੁੰਡਾ ਜੀ ਉਹ ਅੱਜ ਵੀ ਆਂਦਾ ਮੈਂ ਕਿਤੇ ਤੇ ਗਿਆ ਤੇ ਮੈਂ ਤੇ ਉਹ ਸ਼ਫੀ ਦੇ ਤੇ ਦੂਜਿਆਂ ਦੇ ਕਬਰ ਨੂੰ ਮੈਂ ਜਾ ਕੇ ਸਜਦਾ ਕਰਾਂ। ਬੰਦੇ ਸਨ ਕਿਆ ਬਾਤ ਚੰਗੇ ਲੋਕ ਸਨ ਕਿਆ ਬਾਤ ਬੜੀ ਗੱਲ ਹੈ। ਜੀ अस्सलाम वालेकुम सत श्री अकाल प्रणाम दोस्तों मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਨਵੀਂ ਥਾਂ ਤੇ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਤੁਹਾਨੂੰ ਹੁੰਦਲ ਪਿੰਡ ਦੇ ਵਿੱਚ ਲੈ ਕੇ ਆਇਆ ਵੇ। ਹੁੰਦਲ ਪਿੰਡ ਦਾ ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ ਹੈ। ਸਿਆਲਕੋਟ ਦਾ ਜੀ ਬੜਾ ਮਸ਼ਹੂਰ ਤੇ ਮਾਰੂਫ ਪਿੰਡ ਤੇ ਇਹਦੇ ਨਾਲ ਲੱਗਦਾ ਪਿੰਡ ਲੱਦੜ ਪਿੰਡ ਵੀ ਜੀ ਆਪਣੇ ਦੌਰ ਦਾ ਆਪਣੇ ਵਕਤ ਦਾ ਇੱਕ ਬੜਾ ਮਸ਼ਹੂਰ ਪਿੰਡ ਤੇ ਉਹਦੇ ਨਾਲ ਹੱਸਦਾ ਵਸਦਾ ਇਹ ਹੁੰਦਲ ਪਿੰਡ ਆਬਾਦ। ਤੇ ਮੈਂ ਜੀ ਇਸ ਵੇਲੇ ਹੁੰਦਲ ਪਿੰਡ ਦੇ ਵਿੱਚ ਇੱਕ ਟਿੱਬਾ ਮੌਜੂਦ ਹੈ ਤੇ ਉਸ ਟਿੱਬੇ ਤੇ ਮੈਂ ਖੜਾ ਤੇ ਤੁਹਾਨੂੰ ਪਿੰਡ ਦਾ ਵਿਊ ਦਿਖਾ ਰਿਹਾ ਵਾਂ। ਤੇ ਇਸ ਟਿੱਬੇ ਦਾ ਜ਼ਿਕਰ ਬਾਬਾ ਜੀ ਕਸ਼ਮੀਰ ਸਿੰਘ ਨੇ ਆਪਣੇ ਇੰਟਰਵਿਊ ਦੇ ਵਿੱਚ ਕੀਤਾ। ਸਾਵਲ ਧਾਮੀ ਜੀ ਦੇ ਚੈਨਲ ਤੇ ਥੋੜੇ ਦਿਨ ਪਹਿਲੇ ਇੱਕ ਇੰਟਰਵਿਊ ਅਪਲੋਡ ਹੋਇਆ ਸੀ ਬਾਬਾ ਕਸ਼ਮੀਰ ਸਿੰਘ ਦਾ, ਜਿਹੜਾ ਕਿ ਉਹ ਹੁੰਦਲ ਪਿੰਡ ਤੋਂ ਬਿਲੋਂਗ ਕਰਦੇ ਸਨ। ਉਹਨਾਂ ਦੇ ਵਟਕੇ ਤੇ ਉਹ ਆਪ ਵੀ 8ਵੀਂ ਜਮਾਤ 'ਚ ਪੜ੍ਹਦੇ ਸਨ। ਤੇ ਜੀ ਅੱਜ ਅਸੀਂ ਉਸੇ ਸਿਲਸਿਲੇ ਦੇ ਵਿੱਚ ਬਾਬਾ ਜੀ ਕਸ਼ਮੀਰ ਸਿੰਘ ਹੁੰਦਲ ਸਾਹਿਬ ਨੂੰ ਉਹਨਾਂ ਦਾ ਪਿੰਡ ਵਿਖਾਵਾਂਗੇ, ਉਹਨਾਂ ਦਾ ਘਰ ਬੂਆ ਦਿਖਾਵਾਂਗੇ, ਉਹਨਾਂ ਦਾ ਡੇਰਾ ਦਿਖਾਵਾਂਗੇ, ਜਿਹੜਾ ਉਹਨਾਂ ਨੇ ਖੂਹ ਦੱਸਿਆ ਸੀ ਜੈਨੀਆਂ ਵਾਲਾ ਖੂਹ, ਉਸ ਜਗ੍ਹਾ ਬਾਗ ਵਾਲੀ ਜਗ੍ਹਾ ਕੋਸ਼ਿਸ਼ ਕਰਾਂਗੇ ਕਿ ਜਿਹੜੀ ਉਹਨਾਂ ਦੀ ਹਸਰਤ ਹੈ, ਜਿਹੜੀ ਉਹਨਾਂ ਦੀ ਖੁਆਇਸ਼ ਹੈ, ਉੱਥੋਂ ਤੱਕ ਅਸੀਂ ਪੂਰਾ ਉਤਰੀਏ ਤੇ ਸਾਰਾ ਕੁਛ ਅਸੀਂ ਕਵਰ ਕਰਾਂਗੇ। ਤੇ ਜੀ ਜਿਸ ਤਰ੍ਹਾਂ ਕਿ ਬਾਬਾ ਜੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਚੌਧਰੀ ਮੁਹੰਮਦ ਸ਼ਫੀ ਜਿਨ੍ਹਾਂ ਨੇ ਉਸ ਵੇਲੇ ਇੱਕ ਬੜਾ ਰੋਲ ਅਦਾ ਕੀਤਾ ਇਸ ਪਿੰਡ ਦੇ ਜਿਹੜੇ ਸਿੱਖ ਸਰਦਾਰ ਸਨ ਉਹਨਾਂ ਨੂੰ ਨਾਲ ਹੋ ਕੇ ਉਸ ਬੜਿਆਣੇ ਕੈਂਪ ਤੱਕ ਛੱਡ ਕੇ ਆਏ। ਤੇ ਜਿਸ ਤਰ੍ਹਾਂ ਕਿ ਸਿਆਣੇ ਲੋਕ ਕਹਿੰਦੇ ਨੇ ਕਿ ਚੰਗਿਆਈ ਤੇ ਅੱਛਾਈ ਕਦੀ ਨਹੀਂ ਮਰਦੀ। ਤੇ ਅੱਜ 70 ਸਾਲਾਂ ਬਾਅਦ ਵੀ ਚੌਧਰੀ ਮੁਹੰਮਦ ਸ਼ਫੀ ਲੰਬੜਦਾਰ ਮਰਹੂਮ ਉਹਨਾਂ ਦਾ ਜ਼ਿਕਰ ਅੱਜ ਵੀ ਬੜੇ ਅੱਛੇ ਲਫ਼ਜ਼ਾਂ ਵਿੱਚ ਹੋ ਰਿਹਾ ਵੇ।
ਤੇ ਉਹ ਉਹਨਾਂ ਲੋਕਾਂ ਤੱਕ ਵੀ ਉਹਨਾਂ ਦਾ ਉਹ ਜਿਹੜੀ ਅਛਾਈ ਹੈ, ਉਹਨਾਂ ਦਾ ਜਿਹੜਾ ਉਹ ਵਰਤਾਓ ਸੀ ਉਹ ਪਹੁੰਚੇਗਾ। 70-71 ਸਾਲਾਂ ਬਾਅਦ ਕਿ ਚੌਧਰੀ ਮੁਹੰਮਦ ਸ਼ਫੀ ਹੁੰਦਲ ਪਿੰਡ ਦੇ ਜਿਹੜੇ ਲੰਬੜਦਾਰ ਸਨ, ਉਹਨਾਂ ਨੇ ਕਿੱਡਾ ਕੁ ਮਤਲਬ ਕਿ ਉਹ ਨੇਕ ਕੰਮ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਬਾਹਿਫਾਜ਼ਤ ਆਪਣੀ ਕਿਆਦਤ ਦੇ ਵਿੱਚ ਵਡਿਆਣੇ ਕੰਮ ਤੱਕ ਛੱਡ ਕੇ ਆਏ। ਤੇ ਹੁੰਦਲ ਪਿੰਡ ਜੀ ਇਸ ਟਾਈਮ ਬਹੁਤ ਵੱਡਾ ਪਿੰਡ ਬਣ ਗਿਆ ਵੇ। ਪਿੰਡ ਨਹੀਂ ਨੂੰ ਤੁਸੀਂ ਕਸਬਾ ਹੀ ਕਹਿ ਸਕਦੇ ਹੋ। ਤੇ ਕੋਈ ਤਕਰੀਬਨ 125-150 ਏਕੜ ਦੇ ਵਿੱਚ ਆ ਫੈਲਿਆ ਹੋਇਆ ਪਿੰਡ। ਤੇ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਘਰ ਹੀ ਘਰ ਨਜ਼ਰ ਆ ਰਹੇ ਨੇ। ਤੇ ਜੀ ਇਹ ਬਾਬਾ ਜੀ ਦੀ ਢੇਰੀ, ਉਹਨਾਂ ਦੀ ਖਾਨਗਾ। ਹਾਂਜੀ, ਇਹ ਪੁਰਾਣੀ ਹੈ ਪੀਰ ਬਰਾਦੀਏ ਦੇ ਵੇਲੇ ਦੀ ਪੁੱਤਰ। ਅੱਛਾ। ਇਹ ਉਹਨਾਂ ਤੋਂ ਹੀ ਸ਼ੁਰੂ ਹੋਈ ਹੈ। ਇਹ ਇੱਥੇ ਰਹਿੰਦੇ ਸੀ ਜਦੋਂ ਉਹ ਲੋਕ, ਇਹ ਉਹਨਾਂ ਹੀ ਮੰਨਤਾਂ ਬੰਨੀਆਂ ਤੇ ਉਹਨਾਂ ਨੂੰ ਵੀ ਫੈਜ ਹੋਇਆ ਤੇ ਜਨਾਬੇ ਲਈ ਉਦੋਂ ਦਾ ਫਿਰ ਅੱਗੋਂ ਸਾਡੇ ਲੋਕ ਸਨ ਜਿਹੜੇ, ਇਹ ਵੀ ਫਿਰ ਬੰਨਣ ਲੱਗ ਪਏ। ਅੱਛਾ ਬਾਬਾ ਜੀ, ਤੁਸੀਂ ਕਿੰਨੇ ਅਰਸੇ ਤੋਂ ਇਸ ਦਰਬਾਰ ਤੇ ਮਤਲਬ ਕਿ ਇਹਨਾਂ ਦੀ ਸੇਵਾ ਕਰ ਰਹੇ ਹੋ ਇੱਥੇ? ਮੈਂ ਪੁੱਤਰ ਅੱਗੇ ਤੇ ਇੱਥੇ ਸੇਵਾ ਕੋਈ ਵੀ ਨਹੀਂ ਸੀ। ਐਸੇ ਤਰ੍ਹਾਂ ਹੀ ਵਧੀਆ ਮੁੰਡੇ ਛੁੰਡੇ ਇੱਥੇ ਬਹਿ ਰਹੇ ਨੇ। ਉਹ ਜ਼ੀਰ ਵਧੀਆ ਦੇ ਚਰਸੀਏ, ਉਹ ਐਵੇਂ ਇੱਕ ਦਿਨ ਵੜ ਚੜਿਆ ਤੇ ਅਸਾਂ ਤੇ ਇਹਨੂੰ ਕੋਈ 1.5 ਸਾਲ ਹੋਇਆ। ਇਹ ਜਿਹੜੇ ਬਾਹਰ ਸਮਾਨ ਸਮੂਨ ਕੀਤਾ ਮੈਂ ਹੀ ਆਣ ਕੇ ਕੀਤਾ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਬਾਬਾ ਜੀ, ਤੁਸੀਂ ਕੀ ਕੁਝ ਸੁਣਦੇ ਆਪਣੇ ਬਜ਼ੁਰਗਾਂ ਕੋਲੋਂ ਕਿ ਇਹ ਸਨ 47 ਤੋਂ ਪਹਿਲੇ ਦਾ ਦਰਬਾਰ ਵਾਕਿਆ ਪਹਿਲਾਂ ਦਾ। ਅੱਛਾ। ਹਾਂਜੀ, ਇਹ ਜਿਹੜੀ ਖਾਨਗਾ ਜਿਹੜੀ ਢੇਰੀ ਹੈ ਬਜ਼ੁਰਗਾਂ ਬੜੀ ਅੱਬਲ ਦਰਜਾ ਬੈਨ ਨੇ ਤੁਹਾਨੂੰ ਦੱਸਿਆ ਵੀ ਹੁਣ ਤਾਂ ਤੁਸੀਂ ਅਸਲ ਗੱਲ ਬੜੀ ਲੰਮੀ ਹੈ। ਮਾਜ ਦਾ ਵੀ ਟਾਈਮ ਹੋ ਗਿਆ। ਜਿੱਥੇ ਬੀਬੀ ਸੀ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਨਾ, ਉਦੋਂ ਆਈ ਸੀ। 14 ਸਾਲ ਹੋਏ ਸਨ ਉਹਦੀ ਸ਼ਾਦੀ ਨੂੰ। ਠੀਕ ਹੈ। ਹਾਂਜੀ ਠੀਕ, ਇੱਧਰ ਹੋਈ। ਤੇ 14 ਸਾਲ ਹੋਏ ਸਨ ਉਹਦੀ ਸ਼ਾਦੀ ਨੂੰ। ਅੱਛਾ। ਉਹਨੇ ਫਿਰ ਇੱਥੇ ਆਣ ਕੇ ਤੇ ਅੱਲਾ ਤੋਬਾ ਕਰਨ ਦੀ ਰਹੀ। ਅੱਛਾ। ਇੱਕ ਦਿਨ ਉਹਦੇ ਮੂੰਹ ਨਿਕਲਿਆ ਮੈਨੂੰ ਕੋਈ ਨਹੀਂ ਤੇ ਕੋਈ ਮੋਈ ਧੀ ਦੇ ਛੜਾ, ਅੱਲਾ ਪਾਕ ਨੇ ਉਹਨੂੰ ਮੋਈ ਧੀ ਦੇਤੀ। ਅੱਛਾ। ਫੇਰ ਉਹਨੇ ਰੋਦੀ ਰਹੀ, ਫੇਰ ਰੱਬ ਨੇ ਧੀ ਦਿੱਤੀ। ਫੇਰ ਉਹਨੇ ਜਨਾਬੇ ਦੀ ਧੀ ਜਦੋਂ ਹੋਈ ਫੇਰ ਉਹਨੇ ਆਖਿਆ ਮੈਨੂੰ ਰੱਬ ਪੁੱਤਰ ਵੀ ਦੇਵੇ। ਤੇ ਫੇਰ ਅੱਲਾ ਪਾਕ ਨੇ ਉਹਨੇ ਇੱਥੇ ਫਿਰ ਲੁਹਾਰ ਲੈਂਦਾ ਸੀ। ਅੱਛਾ। ਹਾਂਜੀ, ਫਿਰ ਅੱਲਾ ਪਾਕ ਨੇ ਉਹਨੂੰ ਪੁੱਤਰ ਵੀ ਦਿੱਤਾ। ਹੁਣ ਤੇ ਤੁਹਾਡੇ ਗਰੋਹ ਦੇ ਪੁੱਤਰ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਬਾਬਾ ਜੀ, ਇਹ ਸਿੱਖ ਬਰਾਦਰੀ ਵੀ ਇੱਥੇ ਆਂਦੀ ਸੀ ਮੇਲੇ ਜਦੋਂ ਉਹ ਵੀ ਆਉਂਦੇ ਸਨ, ਇੱਥੇ ਬੰਨਦੇ ਸਨ ਇਹਨਾਂ ਨੂੰ। ਅੱਛਾ। ਹਾਂਜੀ। ਵਾਹ ਜੀ ਵਾਹ। ਉਹ ਜਿਹੜੀ ਸਿੱਖ ਬਰਾਦਰੀ ਸੀ ਉਹ ਵੀ ਬੰਨਦੇ ਸਨ। ਅੱਛਾ। ਉਹਨਾਂ ਨੂੰ ਫੈਦ ਹੋਏ ਨੇ। ਵਾਹ ਜੀ ਵਾਹ, ਵਾਹ ਜੀ ਵਾਹ ਜੀ। ਇਹ ਅੱਲਾ ਪਾਕ ਦਾ ਕਰਮ ਹੈ ਜੀ। ਜੀ ਵਾਹ ਜੀ ਵਾਹ, ਵਾਹ ਜੀ। ਤੇ ਇਹ ਬੜਾ ਅੱਲਾ ਦਾ ਫਜ਼ਲ ਹੈ। ਇੱਥੇ ਤੇ ਜਿਹੜੇ ਜਿਹਨਾਂ ਕਤਲ ਕੀਤੇ ਨੇ ਉਹ ਬਰੀ ਹੋਏ ਨੇ। ਅੱਲਾਹੁ ਅਕਬਰ, ਵਾਹ ਜੀ ਵਾਹ। ਹਾਂਜੀ, ਮਤਲਬ ਬੜੇ ਜ਼ਾਰੇ ਬਜ਼ੁਰਗ, ਜ਼ਾਰਾ ਬਜ਼ੁਰਗ ਨੇ। ਅਗਲੇ ਦਿਨ ਹੁਣ ਦੀ ਗੱਲ ਤੁਹਾਨੂੰ ਸੁਣਾਣਾ, ਆ ਹੁਣ ਦੀ ਸੁਣ ਲਓ। ਜੀ ਜੀ। 8-10-15 ਦਿਨ। ਹਾਂਜੀ ਹਾਂਜੀ। ਇਹ ਕਿਸੇ ਨੇ ਰਾਤ ਨੂੰ ਚੋਰ ਆਏ। ਅੱਛਾ। ਇਹਨਾਂ ਦੇ ਆਵਾਜ਼ੇ ਦੇ ਜਾ ਵੇਖ ਲਓ ਆਪਣਾ ਅੱਖਾਂ ਨਾਲ ਹੀ। ਇਹ ਜੰਦਰਾ ਵੜਦੇ ਰਹੇ ਨੇ, ਵੱਢਦੇ ਨੇ। ਹਾਂਜੀ ਹਾਂਜੀ। ਫੇਰ ਉਹਨਾਂ ਦਾ ਕੁੱਡਾ ਤੋੜਿਆ। ਹੂੰ। ਇੰਜ ਤੋੜਿਆ, ਇੰਜ ਜੰਦਰਾ ਸੀ ਬੁਆ ਜਿਹੜਾ ਸੀ ਉਹ। ਫਿਰ ਇਹ ਤੇ ਜਦੋਂ ਇਹਨੂੰ ਉਹਨਾਂ ਤੋੜਿਆ ਨਾ, ਜੰਦਰਾ ਥੱਲੇ ਜਾ ਪਿਆ। ਇਹ ਕੁੰਡਾ ਤੋੜ ਛੜਿਆ। ਇਹ ਬੂਆ ਨਹੀਂ ਲੱਥਾ। ਬੂਆ ਮੈਂ ਕਾਣ ਕੇ ਸਵੇਰੇ ਲਾਇਆ, ਉਹਨਾਂ ਕੋਲ ਬੂਆ ਵੀ ਨਹੀਂ ਲੱਥਾ। ਬੂਆ ਵੀ ਨਹੀਂ ਲੱਥਾ, ਜੰਦਰਾ ਵੀ ਤੋੜ ਲਿਆ, ਕੁੰਡਾ ਵੀ ਵੱਢ ਲਿਆ, ਬੂਆ ਹੀ ਨਹੀਂ ਲੱਥਾ। ਬੂਆ ਹੀ ਨਹੀਂ ਲੱਥਾ। ਵਾਹ ਜੀ ਵਾਹ, ਵੇਖ ਲਓ। ਹਾਂ, ਉਹ ਲੋਕ ਫੇਰ ਵੀ ਮਤਲਬ ਕੁਝ ਨਹੀਂ ਸਿੱਖਦੇ, ਨਹੀਂ ਸਿੱਖਦੇ। ਇੰਨਾ ਕੁਛ ਹੋਣ ਦੇ ਬਾਵਜੂਦ ਫਿਰ ਉਹਨਾਂ ਨੇ ਮੈਂ ਤਾਂ ਲਿਖਿਆ, ਮੈਂ ਆੜ ਕੇ ਬੂਆ ਖੋਲਿਆ, ਉਹ ਰਾਤ ਇੱਥੇ ਕੋਲ ਕਰਕੇ ਟੁੱਟ ਕੇ। ਜੀ 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 ਜੀ। ਠੀਕ ਹੈ। ਹਾਂ, ਅੱਲਾਹ ਪਾਕ ਤੁਹਾਨੂੰ ਜੀ। ਠੀਕ ਹੈ ਬਾਬਾ ਜੀ, ਓਕੇ। ਅੱਛਾ ਜੀ ਪੁੱਤਰ, ਹੁਣ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦਾ। ਬਾਜੀ ਸੇਵਾ ਯਾਰ, ਬਹੁਤ ਸੇਵਾ ਹੋ ਗਈ ਜੀ। ਨਮਾਜ਼ ਪੜ੍ਹੀ ਸੀ। अस्सलाम वालेकुम बाबा जी। वालेकुम सलाम। की हाल है? बहुत ठीक है करना है। बाबा जी की नाम है अपना? मोहम्मद शरीफ। मोहम्मद शरीफ। तुहाडे वालिद साहब दा नाम? मतलब बगा बग्गा। ते तुहाडे दादा जी दा नाम? मुताबिन। वाह जी वाह, बाबा महताबदीन। हाँ, बाबा महताबदीन दे पोतरे ने जी बाबा मोहम्मद शरीफ नाम दस्या। अच्छा बाबा जी, केड़े पिंड बैठे तुसी इस टाइम? हुंदल। अच्छा, हुंदल दा जिला ते तहसील? ऐसे में सब कुछ भी जिला भी चाहिए, तहसील भी चाहिए, हाँ थाना भी चाहिए, इसे ध्यान नहीं देना के। मतलब सियालकोट? हाँ क्या तहसील जिला थाना सियालकोट। हाँ ठीक है, ठीक है ठीक है। एक बार जाओ भाई एक पासे पर। अच्छा अच्छा। ਅਸੀਂ ਅੱਜ ਨਾ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਬਾਬਾ ਕਸ਼ਮੀਰ ਸਿੰਘ, ਬਾਬਾ ਹਵੇਲੀ ਰਾਮ ਦਾ ਜਿਹੜਾ ਮੁੰਡਾ ਸੀ। ਹਾਂਜੀ, ਤੇ ਉਹਨੂੰ ਤੁਸੀਂ ਜਾਣਦੇ ਸੋ?
ਆਪਣਾ ਕਸ਼ਮੀਰ ਸਿੰਘ ਨੂੰ? ਬੱਚਾ ਜੇ ਦਿਲ ਪੜਦਾ ਇੱਥੇ ਅੱਛਾ ਇੱਥੇ ਹੀ ਰਵਾਇਆ। ਕਰੋ ਗੱਲਬਾਤ ਉਹਨਾਂ ਦੇ ਬਾਰੇ, ਕੀ ਕੁਝ ਜਾਣਦੇ ਹੋ ਤੁਸੀਂ ਉਹਨਾਂ ਦੀ ਫੈਮਿਲੀ ਬਾਰੇ? ਇੱਥੇ ਉਹ ਤਾਂ ਬੱਚਾ ਵੀ ਅੱਛਾ। ਇਹ ਪੈਰ ਭਰਾ ਖਾਣ ਉਹਦੇ ਪਿਓ ਦੇ ਦਾਦੇ ਪੜਾਦੇ ਉਹਨਾਂ ਦੇ। ਅੱਛਾ, ਕੀ ਨਾਂ ਸੀ? ਦੇਰੀ ਤੇ ਉਹਦਾ ਪਿਓ। ਅੱਛਾ, ਇੱਕ ਨਾ ਦਵਾਨ ਸੀ, ਠੀਕ ਹੈ। ਇੱਕ ਨਾ ਮੁੰਸ਼ੀ ਸੀ, ਮੁੰਸ਼ੀ, ਠੀਕ ਹੈ। ਇੱਕ ਨਾ ਜਾਗਰ ਸੀ। ਅੱਛਾ, ਰਾਮ ਨਾਲ ਜਾ ਕੇ ਇਹਦਾ ਦਾਦਾ ਸੀ, ਰਾਮ ਨਾਲ ਜਾ ਕੇ ਕੋਲ ਪੈਸੇ ਦੇ ਕੇ ਗੁਨੇ ਛੱਡ ਗਿਆ। ਚਲੋ ਵੀ ਤੁਹਾਡੇ ਨਾਲ ਗੱਲ, ਹਾਂਜੀ ਹਾਂਜੀ, ਉਹ ਵੀ ਤੁਹਾਡੇ ਨਾਲ ਗੱਲ ਅੱਛਾ ਬਾਬਾ ਜੀ, ਇਹ ਦੱਸੋ ਸਨ 47 ਵੇਲੇ ਜਿਹੜਾ ਹੁੰਦਲ ਪਿੰਡ ਕਿੱਡਾ ਕੁ ਵੱਡਾ ਪਿੰਡ ਸੀ? ਆਪਣੇ ਕਿਸੇ ਉੱਥੇ ਘਰ ਬਣਾਇਆ ਕਿ ਉੱਥੇ ਡੇਰਾ ਬਣਾਇਆ, ਜੜਦੇ ਨਾ ਆਪ ਆਪਣੇ ਥਾਵਾਂ ਦੇ 2-4 ਦਾ ਡੰਗਰ ਰੱਖੇ ਤੇ ਕਾਰੋਬਾਰ ਕਰਦੇ। ਸਹੀ। ਸਿੱਖਾਂ ਇਹ ਪਤਾ ਨਹੀਂ ਕਿ ਲੋੜ ਜਾਣਾ ਸਿੱਖਾਂ ਦੇ ਘਰ ਕਿੰਨੇ ਸਨ, ਇਹ ਕੋ ਪਤਾ? ਇਹ 2 ਘਰ ਘੁੰਮਣਾ ਤੇ ਕੱਢ ਦੇਣਾ। ਅੱਛਾ, ਬਾਕੀ ਸਾਰਾ ਪਿੰਡ ਹੀ ਹੁੰਦਾ ਸੀ। ਠੀਕ ਹੈ, 2 ਘਰ ਸਨ ਬਸ ਘੁੰਮਣਾ ਦੇ। ਇਹ ਨਾਨਕੀ ਦੇ ਵੀ ਆਏ ਨਾ ਤੇ ਬਾਕੀ ਕੋਈ ਉਹ ਜਿਹੜੀਆਂ ਕੌਮਾਂ ਦੇ ਪੜਾਏ ਵੱਖਰੀਆਂ ਹਨ। ਤੇ ਬਰਾਲਾ ਘਰ ਬਣ ਕੋਈ ਨਹੀਂ ਸੀ, ਜਰਾਏ ਬੜੇ ਨਾ ਬਰਾਲਾ ਜੀ ਲੈ ਆਨੇ। ਅੱਛਾ ਅੱਛਾ, ਉਹ ਲੋਹਾਰ ਦੁਕਾਨ ਮੋਜੀ ਨਾਈ ਮੁਕਲ ਜੋ ਨਹੀਂ ਸਮਝੇ। ਠੀਕ, ਸਹੀ ਹੈ, ਸਹੀ ਹੈ। ਚਲੋ ਅੱਛਾ ਬਾਬਾ ਜੀ, ਜਦੋਂ 47 ਦੇ ਰੋਲੇ ਪਏ ਨੇ, ਤੁਸੀਂ ਆਪਣੇ ਬਜ਼ੁਰਗਾਂ ਕੋ ਕੀ ਕੁਝ ਸੁਣਦੇ ਆਏ ਹੋ, ਜਾਂ ਤੁਸੀਂ ਜੋ ਕੁਝ ਅੱਖੀ ਵੇਖਿਆ, ਉਹ ਕਿਸ ਤਰ੍ਹਾਂ ਇੱਥੋਂ ਉੱਠ ਕੇ ਗਏ ਹੋ, ਕੀ ਉਹ ਮੰਜ਼ਰ ਸੀ, ਜਰਾ ਸਾਰਾ ਕੁਝ ਸਾਨੂੰ ਦੱਸੋ। ਉੱਠ ਕੇ ਕੀ ਆਪਣੇ ਸਨ। ਅੱਛਾ, ਤੇ ਨਾਲ ਗਏ ਹਨ ਤੇ ਗੁਨੇ ਜਾ ਕੇ ਤੇ ਐਲ ਪਿੰਡ ਦੇ ਵਿੱਚੋਂ ਨਾ ਦਾਣਿਆਂ ਲੋਕਾਂ ਨੂੰ ਕਿਉਂ ਪੈਰ ਰਨ ਦਿੱਤਾ, ਬਰਾਣਿਆਂ ਬਾਜ ਕੀ ਨਹੀਂ, ਉੱਥੇ ਜਾ ਕੇ ਇਹੋ ਜਿਹੀ ਕਾਲੇ ਬਾਸੀ ਜਿਹੜੇ ਸਾਡੀ ਰਾਤ ਉਹ ਵੀ ਹੁੰਦਾ ਤਾਂ ਇਹ ਫਿਰ ਉਹਨਾਂ ਨੂੰ ਕੱਟੀ ਨਹੀਂ ਗਏ ਖੋਲਣ ਦੀ। ਅੱਛਾ, ਨਾ ਜੀ ਹੁੰਦਾ ਨਹੀਂ ਕਿ ਬਜਾ ਕੇ ਕੋਈ ਜਾਣਕਾਰੀ ਉੱਠਦਾ ਬਾੜ ਪਾੜਿਆ ਹੋ ਕੇ ਇੰਨਾ ਕੁ ਦੱਸ। ਠੀਕ ਹੈ, ਠੀਕ ਹੈ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਬਾਬੇ ਕਸ਼ਮੀਰ ਸਿੰਘ ਦਾ ਵੀ ਇੰਟਰਵਿਊ ਹੋਇਆ ਅਪਲੋਡ, ਨੇ ਦੱਸਿਆ ਬਾਬੇ ਮੁਹੰਮਦ ਸ਼ਫੀ ਨੇ ਬੜੀ ਸਾਡੀ ਮਤਲਬ ਕਿ ਫੇਵਰ ਕੀਤੀ। ਬੰਦਾ ਪਿਆ ਕੇ ਬੜੀ ਦਿੱਤੀ ਉਹਨੇ, ਕੋਲੋਂ ਪੈਸੇ ਦਿੱਤੇ। ਉਹ ਆਖਾ ਨਾ ਰਾਤ ਬਹੁਤੇ ਉਹ ਨਾਗਰੀ ਜਿਹੜੀ ਹੈ ਨਾ ਭਰਜਾਈ। ਅੱਛਾ, ਉਹ ਰਾਤ ਦੀ ਮਾਂ ਨੇ ਅਜੇ 75 ਕਿਲੇ ਪੈਸੇ ਨੂੰ ਖਾ ਕੇ ਉਹ ਮਰ ਗਏ। ਅੱਛਾ, ਸਹੀ ਸਹੀ। ਮਾਰਦਾ ਅੱਛਾ, ਲੰਬੜਦਾਰ ਕੌਣ ਸੀ ਉਸ ਵੇਲੇ? ਪਹਿਲਾਂ ਜਿਹੜੇ ਅਮਨ ਸੀ ਨਾ, ਹਾਂ, ਉਹਨਾਂ ਦੀ ਲੰਬੜੀ ਸਾਡਾ ਪ੍ਰਤਾਪ ਸਿੰਘ ਉਹ ਲੈਂਦੇ ਪਾਸ। ਪ੍ਰਤਾਪ ਸਿੰਘ ਲੰਬੜਦਾਰ ਸੀ। ਹਾਂ, ਉਹਦਾ ਭਰਾ ਸੀ ਭਗਤ ਸਿੰਘ। ਅੱਛਾ, ਉਹ ਸਾਡੀ ਪੱਤੀ ਉਹਦੇ ਰਹੀ ਹੈ। ਅੱਛਾ ਅੱਛਾ, ਬਾਕੀ ਵੈਸੇ ਰਕਬਾ ਕੋਈ ਆ ਕੇ ਪੈ ਗਿਆ ਨਾ, ਤੇ ਫਿਰ ਆਉਣ ਜਾਣ ਰੱਖਿਆ 2-3 ਕਿੱਲੇ ਅਸਾਂ ਇੱਥੇ ਰੱਖੀਏ, ਉਹ 2-3 ਕਿੱਲੇ ਪੜਾੜੀ ਉਹਨਾਂ ਰੱਖੀਏ। ਜਾਵਾਂਗੇ ਯਾਰ ਮਿਲਾਂ ਕਰ ਦੇਣਾਗੇ, ਉਦੋਂ ਖਲਾਕ ਦਾ ਮਨ ਆਉਂਦਾ। ਜੀ ਜੀ, ਉਦੋਂ ਚੰਗੇ ਦੌਰ ਸਾਂ, ਚੰਗਾ ਵੇਲਾ ਸੀ। ਠੀਕ ਹੈ, ਠੀਕ ਹੈ। ਤੇ ਮੁਸਲਮਾਨਾਂ ਦਾ ਲੰਬੜਦਾਰ ਕੌਣ ਸੀ? ਮੁਸਲਮਾਨ ਪੱਤੀ ਦਾ? ਨਹੀਂ, ਉਹ ਮੁਸਲਮਾਨ ਉਹਦਾ ਕੋਈ ਨਹੀਂ ਸੀ। ਅੱਛਾ ਅੱਛਾ, ਇੱਕ ਦਾ ਵਿਸਾਖੀ ਸਿੰਘ ਦੀ ਹੈ, ਇੱਕ ਦਾ ਉਹ ਬਟਲਾ ਸਿੰਘ ਦੀ। ਅੱਛਾ, ਮੁਸਲਮਾਨ ਜਦੋਂ ਆਏ ਗਏ ਨਾ, ਫਿਰ ਇਹਦੇ ਮਹਾਦਰ ਨੇ ਉਹਨਾਂ ਦਾ ਵੱਖਰਾ ਨੰਬਰ ਹੈ। ਤੇ ਉਹ ਬਟਾਲੀ ਹੈਗੀ ਹੈ ਨਾ, ਜਿਹੜੇ ਵਸੀਨ ਨੇ ਉਹਨਾਂ ਦਾ ਬਾਬਾ ਕਹਿੰਦੇ ਗੱਡੀ ਸੀ। ਠੀਕ ਹੈ, ਠੀਕ ਹੈ। ਮੁਹੰਮਦ ਸ਼ਫੀ ਸਾਹਿਬ ਸਨ, ਸਹੀ ਹੈ। ਪ੍ਰਤਾਪ ਸਿੰਘ ਵਾਲੀ ਨੰਬਰਦਾਰੀ ਤੇ ਚਾਚਾ ਸ਼ਫੀ ਆਇਆ ਨਾ, ਉਹ ਆਇਆ ਨਾਲੇ ਚੰਗਾ ਰਿਹਾ ਜੀ ਉਹ। ਅੱਛਾ ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ ਉੱਥੋਂ ਗਏ ਨੇ ਤੇ ਜਿਹੜਾ ਉਹਨਾਂ ਦਾ ਮਾਲ ਡੰਗਰ ਸੀ, ਉਹਨਾਂ ਦਾ ਜੋ ਰੱਖਣ ਰਹਾਨ ਸੀ, ਉਹ ਨਾਲ ਹੀ ਲੈ ਕੇ ਕਿੱਥੇ ਆਪਣਾ ਲੈ ਹੀ ਗਏ ਨੇ ਉਹ। ਅੱਛਾ, ਕੱਟਾ ਬੱਚਾ ਕੇ ਅਮਨ ਨਾਲ ਵੀ ਜਾਂਦੇ ਆਂਦੇ ਗੱਡੀ ਜਾਂਦੇ ਨਾਲ, ਕਿਹੜਾ ਕੱਟਾ ਬੱਚਾ ਰਹਿ ਗਿਆ ਹੋਏ ਨੇ ਸਾਡੇ ਪਿੰਡ ਲੋਡ ਸ਼ੇਡ ਕੋਈ ਨਹੀਂ ਹੋਈ। ਅੱਛਾ, ਤੁਸੀਂ ਦੱਸਿਆ ਸਾਨੂੰ ਆਊਟ ਆਫ ਦੀ ਰਿਕਾਰਡ ਬਾਬਾ ਕਸ਼ਮੀਰ ਸਿੰਘ ਸੀ ਜਿਹੜਾ ਉਹ ਪੜ੍ਹਾਈ ਵਿੱਚ ਬੜਾ ਲਾਇਕ ਸੀ, ਪੜ੍ਹਦਾ ਸੀ, ਉਹ ਹੀ ਪੜ੍ਹਦਾ ਸੀ, ਬਾਕੀ ਸਾਰੇ ਵਾਈ ਪੀਜੀ ਕਰਦੇ ਸਨ। ਚਲੋ ਉਹਨਾਂ ਬਾਰੇ ਦੱਸੋ, ਵਾਵਾ ਮਤਲਬ ਕੋਈ ਲਾਇਕ ਬੱਚਾ ਸੀ ਉਹ? ਵੈਸੇ ਉਹ ਜੇ ਪੜ੍ਹਦਾ ਜਾਂਦੇ ਸਾਹਮਣੇ। ਅੱਛਾ, ਹੈ ਨਹੀਂ ਚੰਗਾ ਜੀ, ਬਜ਼ੁਰਗ ਹੀ ਪੂਰਾ ਜਿਹਾ ਪਤਲਾ ਜਿਹਾ। ਅੱਛਾ, ਠੀਕ ਲੱਗ ਗਿਆ। ਉੱਥੇ ਜਾ ਕੇ ਪਤਾ ਨਹੀਂ ਕਿੰਨਾ ਪੜ੍ਹ ਗਿਆ,
ਹਾਂ ਕਿਤੇ ਜੁੜ ਗਿਆ ਕੀ ਹੋਇਆ ਕਿ ਅੱਛਾ ਯਾਦ ਆ ਗਿਆ ਮੈਂ ਹੁੰਦਾ ਦਾ ਠੀਕ ਹੈ ਉਹ ਠੀਕ ਗਈ ਦੁਨੀਆ ਨਾਮ ਹੈ ਹੀ ਹੈ ਨਾ ਠੀਕ ਹੈ ਅੱਛਾ ਬਾਬਾ ਜੀ ਜਿਹੜੇ ਗੁਲਾਮ ਮੁਹੰਮਦ ਸਾਹਿਬ ਸਨ ਉਹ ਤੁਹਾਡੇ ਕੀ ਲੱਗਦੇ ਸਨ ਬਾਬਾ ਗੁਲਾਮ ਮੁਹੰਮਦ ਸਾਇਦ ਹੈਗਾ ਤਾਇਆ ਲੱਗਦਾ ਸੀ ਸਹੀ ਹੈ ਤੇ ਉਹ ਆਪਣਾ ਕਦੋਂ ਕਿਤੇ ਫੌਤ ਹੋਏ ਨੇ ਇਹ ਕੋਈ ਪਤਾ ਤੁਹਾਨੂੰ ਕੀ ਕੁਝ ਗੱਲਾਂ ਕਰਦੇ ਹੁੰਦੇ ਸਨ ਜਿਹੜੇ ਇੱਥੇ ਮਤਲਬ ਕਿ ਰਹਿੰਦੇ ਸਨ ਸਿੱਖ ਯਾਰ ਆਪੇ ਦੀ ਮੁਹੱਬਤ ਦੀ ਸਾਰਿਆਂ ਦੀ ਜਦੋਂ ਆਪੇ ਦੀ ਮੁਹੱਬਤ ਹੋਵੇ ਨਾ ਕਿਉਂ ਭੈਣ ਭਰਾ ਤੋਂ ਡਰ ਕੇ ਕੋਲ ਨਹੀਂ ਹੁੰਦੀ ਦਵਾਈ ਸਹੀ ਗੱਲ अस्सलाम वालेकुम वालेकुम सलाम किसी साहब की हाल है जी अल्लाह का शुक्र ठीक ठाक तुम सुनाओ बाबा जी ठीक हो बड़े ठीक हाँ अच्छा की ना है अपना जी मेरा नाम सदीक अच्छा जी मोहम्मद सदीक ਤੁਹਾਡੇ वालिद साहब ਦਾ नाम चौधरी मोहम्मद शफी चौधरी मोहम्मद शफी वाह जी वाह ठीक ठीक ਤੇ ਤੁਹਾਡੇ ਦਾਦਾ ਜੀ ਦਾ ਨਾਮ ਕੀ ਸੀ ਭਾਗ ਅੱਛਾ ਜੀ ਠੀਕ ਹੈ ਕਸ਼ਮੀਰ ਸਿੰਘ ਤੁਸੀਂ ਵੇਖਿਆ ਸਾ ਜਾਡੀ ਤਰ੍ਹਾਂ ਵੇਖਿਆ ਅੱਛਾ ਕਿ ਜਦੋਂ ਖੂਹ ਦੇ ਉੱਤੇ ਲੜਿਆ ਸੀ ਉਹਨਾਂ ਦੇ ਨਾਲ ਮੈਨੂੰ ਇੰਨੀ ਪਛਾਣ ਹੋ ਰਹੀ ਅੱਛਾ ਕਿ ਮੂਲੀਆਂ ਮਾਰਦਾ ਸੀ ਲੱਕ ਦੇ ਵਿੱਚ ਅੱਛਾ ਤੁਹਾਡੇ ਨਾਲ ਲੜੇ ਸਨ ਨਹੀਂ ਆਪੇ ਤੇ ਭਰਾ ਅੱਛਾ ਮੂਲੀਆਂ ਮਾਰਦਾ ਸੀ ਲਾ ਕੇ ਆਹੋ ਉਹ ਦਰਾਸਾ ਸੀ ਅੱਛਾ ਸਹੀ ਹੈ ਠੀਕ ਹੈ ਹੋਰ ਬਾਬਾ ਜੀ ਕੋਈ ਉਹਨਾਂ ਦੀ ਕੋਈ ਗੱਲਬਾਤ ਸਾਨੂੰ ਦੱਸੋ ਕਿਸ ਤਰ੍ਹਾਂ ਦਾ ਮਤਲਬ ਕਿ ਉਹ ਕਿਸ ਤਰ੍ਹਾਂ ਦਾ ਕੀ ਸਾਡੇ ਆਪਣੇ ਹਨ ਬਾਬਾ ਸੀ ਜਿਹੜਾ ਸਾਡਾ ਤਾਇਆ ਹਾਂ ਬੜਾ ਸਾਡੇ ਤਾਬੇਦਾਰ ਸੀ ਅਸੀਂ ਉਹਦੇ ਤਾਬੇਦਾਰ ਸਾਂ ਹਾਂ ਠੀਕ ਹੈ ਤੇ ਚੀਜ਼ ਵਸਤੂ ਹੁੰਦੀ ਸੀ ਖੁੱਲੇ ਮਾਲਕ ਸਨ ਹਾਂ ਐ ਨਹੀਂ ਸੀ ਹੁੰਦੀ ਕਿ ਆਵੇ ਆ ਖਾ ਗਏ ਹੋ ਜਾਂ ਕੁਝ ਕਰਕੇ ਪਿਆਰ ਕਰਦੇ ਹੋ ਹਾਂ ਠੀਕ ਹੈ ਸਹੀ ਹੈ ਅੱਛਾ ਉਹਨਾਂ ਨੇ ਦੱਸਿਆ ਸਾਨੂੰ ਕਿ ਸਾਡਾ ਖੂਹ ਸੀ ਜੈਨੀ ਵਾਲਾ ਖੂਹ ਬਿਲਕੁਲ ਅੱਛਾ ਉਹ ਹੈ ਵੇ ਖੂਹ ਵਾਲੇ ਖੂਹ ਅਸਲ ਉਹਨਾਂ ਖੂਹ ਭਰਚ ਗਏ ਨੇ ਖੂਹ ਭਰਚ ਗਏ ਨੇ ਨਾ ਕਿਆਮਤ ਤੱਕ ਗਈਆਂ ਖੂਹ ਦਾ ਉਹ ਹੀ ਹੈ ਹਾਂ ਖੂਹ ਜਿਹੜਾ ਉਹਨਾਂ ਨਵਾਂ ਲਵਾਇਆ ਸੀ ਉਹ ਭਰਚ ਗਿਆ ਠੀਕ ਹੈ ਸਹੀ ਹੈ ਨਾ ਗਈਆਂ ਨਾ ਜੰਗੇ ਦਾ ਹੁਣ ਸਾਡੀਆਂ ਦੇਖੋ 8 ਟਰਪੈਣਾਂ ਨੇ ਸਾਰਿਆਂ ਦੀਆਂ ਅੱਛਾ ਉਸ ਜਗ੍ਹਾ ਜਿੱਥੇ ਕਦੀ ਖੂਹ ਹੁੰਦਾ ਰਿਹਾ ਸੀ ਜੈਨੀਆਂ ਦਾ ਖੂਹ ਅੱਛਾ ਇਹਨਾਂ ਨੂੰ ਪਾਣੀ ਹੋਰ ਕਿਹੜਾ ਖੂਹ ਸੀ ਕਿਹਦੇ ਨਾਂ ਤੇ ਵੱਜਦਾ ਸੀ ਉਹ ਜੀ ਦੱਸੋ ਸਾਨੂੰ ਇਸ ਹੁੰਦਲ ਪਿੰਡ ਦੇ ਵਿੱਚ ਸਾਰੇ ਲੋਕ ਬੰਦੇ ਹਨ ਲੋਕ ਦੱਸੋ ਜੀ ਬਾਬਾ ਜੀ ਤੁਸੀਂ ਜਿਹੜੇ ਖੂਹ ਦੇ ਦੁਆਲੇ ਸਾਰੇ ਉਹ ਉਹਨਾਂ ਦੇ ਨਾਂ ਦੱਸੋ ਸੁਖਿਆ ਅੱਛਾ ਲੋਹਾਰਾਂ ਵਾਲਾ ਕਾਲੂ ਵਾਲਾ ਵੜ ਵਾਲਾ ਬਾਗ ਵਾਲਾ ਜੋਗ ਵਾਲਾ ਲੈਣ ਤੋਂ ਨਾਂ ਸਾਰੇ ਲੋਕ ਠੀਕ ਹੈ ਸਹੀ ਹੈ ਅੱਛਾ ਟੋਟਲ ਕਿੰਨੇ ਖੂਹ ਹੋਣਗੇ ਹੈ ਕੋਈ 10-12 ਖੂਹ ਇਹ ਹੁੰਦਾ ਨਹੀਂ ਖੂਹ ਹਾਂਜੀ ਆਏ ਨਹੀਂ ਸਹੀ ਹੈ 10-12 ਠੀਕ ਹੈ ਨਹੀਂ ਅੱਛਾ ਬਾਬਾ ਜੀ ਕਸ਼ਮੀਰਾ ਸਿੰਘ ਨੇ ਨਾ ਇੱਕ ਲੜਾਈ ਦਾ ਜ਼ਿਕਰ ਕੀਤਾ ਤੇ ਬਾਬਾ ਮਹਤਾਬਦੀਨ ਦਾ ਦੇ ਵਿੱਚ ਉਹਨਾਂ ਨੇ ਬੜਾ ਵੱਧ ਚੜ ਕੇ ਉਹਨਾਂ ਦਾ ਆਪਣਾ ਜ਼ਿਕਰ ਕੀਤਾ ਕਿ ਜੀ ਉਹ ਸਭ ਤੋਂ ਅੱਗੇ ਲੱਗੇ ਉਹ ਸਾਨੂੰ ਜਿਹੜੀ ਲੜਾਈ ਹੋਈ ਸੀ ਉਹਦੇ ਬਾਰੇ ਜ਼ਰਾ ਸਾਨੂੰ ਦੱਸੋ ਉਹ ਲੜਾਈ ਦੀ ਸਾਰੀ ਗੱਲਬਾਤ ਦੱਸੋ ਜੀ ਤੇ ਉਹਦੇ ਵਿੱਚ ਬਾਬਾ ਮਹਤਾਬਦੀਨ ਦਾ ਕੀ ਰੋਲ ਸੀ ਬਾਬਾ ਚੌਧਰੀ ਅੱਛਾ ਉਹ ਚੌਧਰੀ ਸੀ ਜਿੱਥੇ ਖਲੋ ਜਾਂਦਾ ਸੀ ਆਖੜ ਜਾਂਦਾ ਅੱਛਾ ਠੀਕ ਉਹ ਸਾਡੇ ਆਪਣੇ ਹਨ ਬਗਾਨੇ ਤੇ ਨਹੀਂ ਹਨ ਠੀਕ ਹੈ ਉਹਨਾਂ ਦਾ ਸਾਡਾ ਫਰਕ ਕੋਈ ਨਹੀਂ ਸਾਡੇ ਉਹ ਹੱਥ ਦੇ ਮਾਲਕ ਨੇ ਹਾਂਜੀ ਨਾ ਫਰਕ ਹੈ ਨਜ਼ਰ ਹੀ ਅਕੇਲੇ ਅਸੀਂ ਹੈ ਹੀ ਇੱਕ ਹਾਂਜੀ ਸਹੀ ਹੈ ਅਸੀਂ ਉਸ ਕਰ ਮਾਰਨਾ ਅਸੀਂ ਇੱਕ ਭਾਵੇਂ ਮੈਂ ਪਹਿਲਾਂ ਕਿ ਵਾਦਾ ਕਰਨਾ ਜੇ ਕੋਈ ਗੱਲ ਬਣਦੀ ਹੋਵੇ ਬਾਹਰੋਂ ਲੱਗਦੀ ਹੋਵੇ ਉਹਦੇ ਪੁੱਛਦੇ ਕੋਨੇ ਵੀ ਕਿਉਂ ਇਹ ਗੱਲ ਹੋਈ ਸਹੀ ਹੈ ਠੀਕ ਹੈ ਕਿਸੇ ਦੇ 2 ਕਿਸੇ ਦੇ 4 ਕਿਸੇ ਦੇ 5 ਅਮਰੀਕਾ ਗੁਰਦੁਆਰੇ ਕਿੰਨੇ ਸਨ ਗੁਰਦੁਆਰੇ ਇੱਕ ਗੁਰਦੁਆਰਾ ਸੀ ਤੇ ਮਸਜਿਦਾਂ ਉਦੋਂ ਹਨ 2 ਮਸਜਿਦਾਂ ਸਨ ਹਾਂ ਠੀਕ ਹੈ ਤੇ ਬਾਬਾ ਜੀ ਕਿਸ ਤਰ੍ਹਾਂ ਦਾ ਹੀ ਮਤਲਬ ਕਿ ਆਪਣਾ ਉਸ ਟਾਈਮ ਬੈਂਡ ਖਲੋਣ ਸਲੂਕ ਗੁਰਦੁਆਰਾ ਇੱਕੋ ਜਾਂਦਾ ਹੁੰਦਾ ਜਿਵੇਂ ਜਥੇਦਾਰ
ਕਿਉਂ ਲਵਾਈ ਹਾਂਜੀ ਹੋਰ ਕੋਈ ਨਹੀਂ ਉਹਨਾਂ ਦਾ ਨਹੀਂ। ਬੇਲੀਆਂ ਨੇ ਬੰਨੇ ਕਰਨ ਜਾਂਦੇ ਉਹ ਜੀ ਜੀ ਜੋ ਝੂਠ ਵਾਜਦਾ ਦੁਨੀਆ ਬਾਹਰ ਸਹੀ। ਅੱਛਾ ਇਹ ਦੱਸੋ ਸਕੂਲ ਹੈ ਸੀ ਉਸ ਟਾਈਮ ਹੁੰਦਲ ਪਿੰਡ ਦੇ ਵਿੱਚ? ਬਿਲਕੁਲ ਹੈ ਕਿੰਨਵੀਂ ਜਮਾਤ ਤੱਕ ਸਕੂਲ ਸੀ? ਪੰਜਵੀਂ ਦਾ। ਨਹੀਂ ਹੋਰ ਕਿਹਨਾਂ ਫਿਰ ਪਿੰਡਾਂ ਦਾ ਹੋਰ ਕੋਈ ਦੂਰ ਕਰੇ ਹੋਰ ਨਹੀਂ ਪੰਜਵੀਂ ਦਾ। ਪੰਜਵੀਂ ਤੱਕ ਸੀ ਤਾਂ ਵੱਡਾ ਸਕੂਲ ਹਾਈ ਸਕੂਲ 8ਵੀਂ ਤੱਕ ਜਾਂ 10ਵੀਂ ਤੱਕ? ਵੱਡਾ ਕੋਈ ਨਹੀਂ ਸੀ। ਉਹ ਅਗਰ ਹੈ ਸੀ ਤਾਂ ਕਿੱਥੇ ਸੀ? ਹੁਣ ਪੜ੍ਹਦੇ ਨੇ ਬਾਬੇ ਦੇ ਬਾਬੇ ਬੇਰੀ। ਠੀਕ ਹੈ, ਜਿੱਥੇ ਬਾਬਾ ਜੀ ਕਸ਼ਮੀਰ ਸਿੰਘ ਨੇ ਵੀ ਜ਼ਿਕਰ ਕੀਤਾ ਉੱਥੇ ਜਾਂਦੇ ਸਨ ਸਕੂਲ। ਦਸਵੀਂ ਤੱਕ ਨਹੀਂ ਜਾਂਦੇ ਅੱਛਾ ਉਦੋਂ ਪੈਦਲ ਹੀ ਬਾਬਾ ਜੀ ਜਾਂਦੇ ਸਨ? ਪੈਦਲ ਜਾਂਦਾ ਅੱਛਾ ਪੈਦਲ ਜਾਣਾ। ਸਾਰੇ ਜਾਂਦੇ ਨੇ ਚਲਾ ਜਾਂਦੇ ਸਹੀ ਦੌੜਦੇ ਜਾਂਦੇ ਮੁੰਡੇ ਦਾ ਪਹਾੜ ਹੁੰਦਾ ਠੀਕ ਹੈ। ਉਹਨਾਂ ਭਾਰੀ ਮੁੰਡਿਆਂ ਨੂੰ ਕੋਈ ਨਹੀਂ ਸੀ। ਅੱਛਾ ਹੁੰਦਲ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਇਹਨਾਂ ਦੇ ਨਾਂ ਦੱਸੋ। ਨਾ ਗਿੱਲਾ ਚੱਕ ਹੂੰ ਕਾਲੇ ਵਾਲੀ ਉਹ ਲੱਦਾ ਨਹੀਂ ਸਾਡੇ ਨਾਲ ਵੀ ਹੂੰ ਕਟੋਰੋੜਾ ਚਿਰਮੋਮ ਨਜੋਤਰ ਹੂੰ ਢੁੱਡੀਆਈ ਗੁਜਰਾ ਤੇ ਢੁੱਡੀਆਈ ਸਾਡਾ ਇਹ ਚਾਰ ਸੀ। ਠੀਕ ਹੈ ਸਹੀ ਹੈ। ਤੇ ਮੁੰਡੇ ਪੈਦਲ ਕਰਦਾ ਸੰਨ 47 ਦੀ ਵੰਡ ਵੇਲੇ ਤੁਸੀਂ ਵੱਡੇ ਕੋਹ ਕਿ ਬਾਬਾ ਕਸ਼ਮੀਰ ਸਿੰਘ ਵੱਡਾ ਸੀ ਤੁਹਾਡੇ ਤੋਂ? ਉਹ ਵੱਡਾ ਉਹ ਵੱਡਾ ਸੀ। ਹਾਂ ਥੋੜੇ ਠੀਕ ਹੈ। ਤੁਹਾਡੀ ਉਮਰ ਕਿੰਨੀ ਸੀ? ਮੈਂ ਉਦੋਂ 8-10 ਸਾਲ ਹੋ ਗਏ। ਇਹਨਾਂ ਦੇ ਸਾਥ ਉਹ ਬਾਬਾ ਸੀ ਪਠੋਰਾ ਹੋਇਆ ਅੱਛਾ ਤੇ ਕੋਈ ਮੇਲਾ ਸ਼ੇਲਾ ਲੱਗਦਾ ਸੀ ਇਸ ਇਲਾਕੇ ਦੇ ਵਿੱਚ ਉਸ ਟਾਈਮ? ਵਿਸਾਖੀ ਲੱਗਦੀ ਸੀ ਕਿਹੜੀ ਜਗ੍ਹਾ ਲੱਗਦੀ ਸੀ? ਐ ਸੁੱਖਿਆ ਦੇ ਉੱਤੇ ਅੱਛਾ ਕਿੰਨੇ ਦਿਨ ਵਿਸਾਖੀ ਰਹਿੰਦੀ ਸੀ? ਇਹਨੇ ਇੱਕ ਦਿਨ 2 ਦਿਨ? ਦਿਹਾੜੀ ਲਾ ਲੱਗਦੀਆਂ ਦਿਹਾੜੀ ਰਹਿਣੀ? ਹਾਂ ਵਿਸਾਖੀਆਂ ਬੜੀਆਂ ਲੱਗਦੀਆਂ ਠੀਕ ਹੈ। ਹੋਰ ਪਿੰਡ ਲੱਗਦੀ ਆ ਤੇ ਤੁਸੀਂ ਜਾਂਦੇ ਸੋ ਆਪਣਾ ਬਿਲਕੁਲ ਵਿਸਾਖੀ? ਅੱਛਾ ਮੈਂ ਜਾਂਦੇ ਆ ਐਵੇਂ ਕਹਿੰਦੇ ਆ ਜਾਂਦੇ ਆ ਕਈ ਦਿਨ ਕਤਲ ਹੁੰਦੇ ਆ ਤੇ ਉਸ ਵੇਲੇ ਬਾਬਾ ਜੀ ਜਿਹੜੇ ਮੇਲੇ ਠੇਲੇ ਹੁੰਦੇ ਸਨ ਕੋਈ ਕਬੱਡੀ ਸ਼ਬੱਡੀ ਘੋਲ ਛੋਲ ਵੀ ਹੁੰਦੇ ਸਨ? ਸਭ ਕੁਝ ਹੁੰਦਾ ਕੋਈ ਦੇਣੇ ਦੇਣਾ ਜਿਸ ਤਰ੍ਹਾਂ ਹੁਣ ਨੀ ਉਹ ਸਾਡੇ ਨਾਲ ਉਦੋਂ ਬਹੁਤਾ ਹੁੰਦਾ ਸੀ ਸ਼ੁਕਰ। ਅੱਛਾ ਉਦੋਂ ਜਵਾਨ ਬਹੁਤੇ ਹੁੰਦੇ ਹਨ ਹੁਣ ਜਵਾਨ ਨਹੀਂ ਦੇਣਾ ਹੁੰਦੇ। ਨਹੀਂ ਹੁੰਦੀ ਨਾ ਗੱਲ ਤੇ ਕੋਈ ਤੁਹਾਡੇ ਪਿੰਡ ਦਾ ਮਸ਼ਹੂਰ ਭਲਵਾਨ ਜਾਂ ਲਾਮ ਦੇ ਪਿੰਡਾਂ ਦਾ ਕੋਈ ਉਸ ਵਕਤ ਦਾ ਮਤਲਬ ਕੋਈ ਬੜਾ ਜ਼ੋਰ ਵਾਲਾ ਨਾਂ ਸੁਣਿਆ ਹੋਇਆ ਕਿ ਜੀ ਫਲਾਂ ਭਲਵਾਨ? ਨਾ ਹਾਂ ਪਾ ਚਿਰਾਗ ਹੂੰ ਲਾਲ ਜਿਹੜਾ ਸੀ ਲਾਲ ਨਮਾ ਅੱਛਾ ਭਲਵਾਨ ਸਨ। ਹੂੰ, ਹੂੰ, ਕਰੀਮ ਕਸ਼ਮੀਰੀ ਅੱਛਾ ਅੱਛਾ ਐਸਾ ਜਿਹੜੇ ਮੁੰਡੇ ਹਨ ਮੈਦਾਨੀ ਕੌਡੀ ਖੇਡਦੇ ਹੁੰਦੇ ਸਹੀ ਸਹੀ ਠੀਕ ਹੈ। ਅੱਛਾ ਇਹ ਬੰਦੇ ਸਨ ਜਿਹੜੇ ਕੋਡੀ ਭਲਵਾਨੀ ਕਰਦੇ ਸਨ। ਜਵਾਨ ਅੱਛਾ। ਸਨ ਜੀ ਅੱਛਾ ਤੁਹਾਡੇ ਪਿੰਡ ਦੇ ਵਿੱਚ ਕਸ਼ਮੀਰੀਆਂ ਦੇ ਘਰ ਵੀ ਆ ਸਨ ਜਿਹੜੇ? ਆਵੇ ਹਾਂ ਅੱਛਾ ਅੱਛਾ ਕਿੰਨੇ ਘਰ ਸਨ ਕਸ਼ਮੀਰੀਆਂ ਦੇ? ਐਸੇ ਕੋਈ 50-55 ਨਹੀਂ 47 ਵੇਲੇ ਬਾਬਾ ਜੀ ਕਿੰਨੇ ਘਰ ਸਨ 47 ਵੇਲੇ ਸੰਨ 47 ਨਾਲ ਦੇ ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਸਨ 47 ਜਦੋਂ ਵੰਡ ਹੋਈ ਏ ਜੀ ਉਸ ਵੇਲੇ ਕਿੰਨੇ ਘਰ ਸਨ ਕਸ਼ਮੀਰੀਆਂ ਦੇ? ਪੰਜ ਉਹ ਥੋੜੇ ਜਿਹਾ ਉਦੋਂ ਥੋੜੇ ਸਨ। ਸਹੀ ਏ। ਤੇ ਤੁਹਾਡੇ ਵਿੱਚ ਵਟਕਾ ਬੰਦਾ ਕਿਹੜਾ ਸੀ? ਚਿਰਾਗ। ਅੱਛਾ ਠੀਕ ਹੈ ਵੱਡਾ ਬੰਦਾ ਸੀ ਠੀਕ ਹੈ ਸਹੀ ਹੈ। ਹੋਰ ਬਾਬਾ ਜੀ ਕੋਈ ਉਸ ਵਕਤ ਦੀ ਕੋਈ ਗੱਲਬਾਤ ਹੋਈ ਸਾਨੂੰ ਦੱਸੋ ਜੀ। ਉਹਦੀਆਂ ਰਹਿਮਤਾਂ ਚਾਹੀਦੀਆਂ ਠੀਕ ਹੈ। ਅੱਛਾ ਬਾਬਾ ਜੀ ਤੁਹਾਡੀ ਉਮਰ ਕਿੰਨੀ ਸੀ ਸੰਨ 47 ਵੇਲੇ? ਮੇਰੀ ਹੋਣੀ ਇੱਕ ਸਾਫ ਪੰਜਾਬ ਹੈ ऐसे को होनी है नहीं 100 तो इन्हीं को नहीं है ठीक है ਅੱਛਾ ਜਵਾਨ ਸੀ ਉਦੋਂ ਜਵਾਨ ਸੀ। ਠੀਕ ਹੈ ਜੀ। ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ? ਕਿਸ ਤਰ੍ਹਾਂ ਲੋਕ ਆਪਸ ਦੇ ਵਿੱਚ ਕੋਈ ਵਿਆਹ ਸ਼ਾਹ ਖਾਦਾ ਉਸ ਦੌਰ ਦਾ? आजू ही कर रही है ਅੱਛਾ ਹਾਂ ਉਦੋਂ ਸੁਣਿਆ ਸੀ ਬਰਾਤਾਂ ਬਰੂਤਾਂ ਪੈਦਲ ਹੀ ਜਾਂਦੀਆਂ ਸਨ ਹੈ? ਅੱਛਾ ਬਾਬਾ ਜੀ ਕਸ਼ਮੀਰਾ ਸਿੰਘ ਬਾਬਾ ਬੜਾ ਆਪਣੇ ਪਿੰਡ ਨੂੰ ਯਾਦ ਕਰਦਾ ਵੇ जी ਠੀਕ ਹੈ। ਤੇ ਉਹ ਬਾਬਾ ਮਹਤਾਬਦੀਨ ਬਾਬਾ ਮੁਹੰਮਦ ਸ਼ਫੀ ਉਹ ਕਿਸੇ ਮਤਲਬ ਕਿ ਤੁਹਾਡੇ ਉਹ ਜਿਹੜੇ ਵਟਕੇ ਸਨ ਬਜ਼ੁਰਗ ਸਨ ਕਿਸੇ ਬੰਦੇ ਨੂੰ ਨਹੀਂ ਭੁਲਾ ਸਕੇ ਉਹ ਜਿਹੜੀ ਉਹਨਾਂ ਨੇ ਮਤਲਬ ਕਿ ਨੇਕੀਆਂ ਕੀਤੀਆਂ ਉਹਨਾਂ ਨੂੰ ਬਾਹਿਫਾਜ਼ਤ ਉਹਨਾਂ ਨੂੰ ਕੈਂਪ ਤੱਕ ਪਟਿਆਲੇ ਤੱਕ ਛੱਡ ਕੇ ਆਏ ਤੇ ਅੱਜ ਵੀ ਜੀ ਉਹਨਾਂ ਨੂੰ ਮਤਲਬ ਕਿ ਸਲੂਟ ਪੇਸ਼ ਕਰਦੇ ਨੇ ਤੇ ਇੱਥੋਂ ਤੱਕ ਉਹਨਾਂ ਨੇ ਸਾਡੇ ਨਾਲ ਜ਼ਿਕਰ ਕੀਤਾ ਬਾਬਾ ਕਸ਼ਮੀਰ ਸਿੰਘ ਨੇ ਕਿ ਜੀ ਮੈਂ ਬਾਬਾ ਮਹਤਾਬਦੀਨ ਤੇ ਬਾਬਾ ਮੁਹੰਮਦ ਸ਼ਫੀ ਦੀ ਜਾ ਕੇ ਕਬਰ ਤੇ ਸਜਦਾ ਕਰਨਾ ਚਾਹੁੰਦਾ ਵਾਂ ਠੀਕ ਹੈ। ਉਸ ਉਹਨਾਂ ਦੀ ਕਬਰ ਦੀ ਮਿੱਟੀ ਨੂੰ ਚੁੰਮਣਾ ਚਾਹੁੰਦਾ ਵਾਂ ਠੀਕ ਹੈ। ਉਹਨਾਂ ਬੜਾ ਮਤਲਬ ਕਿ ਚਾਹ ਰੱਖਦੇ ਨੇ ਮੁਹੱਬਤ ਰੱਖਦੇ ਨੇ ਕਿ ਜੀ ਮੈਂ ਆਪਣਾ ਹੁੰਦਲ ਪਿੰਡ ਵੇਖਾਂ
ਠੀਕ ਹੈ। ਅਗਰ ਇੱਥੇ ਉਹ ਆਉਂਦੇ ਨੇ ਕੋਈ ਤੁਸੀਂ ਉਹਨਾਂ ਨਾਲ ਕੋਈ ਚਾਹ ਕਰੋਗੇ, ਕੋਈ ਆਓ ਭਗਤ ਕਰੋਗੇ? ਬੜਾ ਵੱਡਾ ਅੱਛਾ ਸਹੀ ਹੈ। ਜਿੰਨਾ ਆਖਣ ਉਹਨਾਂ ਜਿੰਨਾ ਆਖਣਾ ਉਹਨਾਂ ਹੋਏ। ਸਾਡੀ ਅੱਛਾ, ਬਰਾਦਰੀ ਇਹ ਸਾਡੇ ਸਾਡੇ ਆਪਣੇ ਭਰਾ ਆਪਣੇ ਮਤਲਬ ਤੁਸੀਂ ਵੀ ਉਹਨਾਂ ਨੂੰ ਯਾਦ ਕਰਦੇ ਰਹੇ? ਅਸੀਂ ਸਹੀ। ਵਾਰੀ ਹੋਣੇ ਯਾਦ ਕਰਦੇ, ਸਹੀ ਹੈ, ਸਹੀ ਜੇ ਉਹ ਹੈ। ਕਰਦੇ ਨੇ ਅਸੀਂ ਵੀ ਕਰਦੇ ਹਾਂ। ਠੀਕ ਹੈ, ਠੀਕ ਹੈ। ਅੱਛਾ ਇੱਕ ਹੋਰ ਚੀਜ਼, ਜਦੋਂ ਉਹ ਗਏ ਨੇ ਨਾ ਇੱਥੋਂ 47 ਤੋਂ ਬਾਅਦ, ਫਿਰ ਬਾਬੇ ਮੁਹੰਮਦ ਸ਼ਫੀ ਨੇ ਬਾਅਦ ਚੋਂ ਲੈਟਰ ਲਿਖਿਆ ਬਾਬੇ ਕਸ਼ਮੀਰ ਸਿੰਘ ਨੂੰ। ਉਹਨਾਂ ਨੇ ਕਿਹਾ ਬਈ ਜੀ ਜਿਹੜੇ ਸਾਡੇ ਮਾਈਗ੍ਰੇਟ ਕਰਕੇ ਆਏ ਨਾ, ਤੇ ਮੈਂ ਤੁਹਾਡੀ ਲੰਬੜਦਾਰੀ ਨਹੀਂ ਕਿਤੇ ਵੀ ਜਾਣ ਦਿੱਤੀ, ਉਹ ਵੀ ਲੰਬੜਦਾਰੀ ਮੈਂ ਆਪਣੇ ਕੋਲ ਰੱਖੀ ਹੈ। ਮਤਲਬ ਕਿ ਫਿਰ ਤੁਸੀਂ ਮੈਨੂੰ ਕਿਤੇ ਆਓ ਮਿਲੋ ਤੇ ਤੁਹਾਡੇ ਲਈ ਮੈਂ ਕਸੂਰ ਦੀਆਂ ਜੁੱਤੀਆਂ ਲਿਆਵਾਂ। ਬਾਬੇ ਮੁਹੰਮਦ ਸ਼ਫੀ ਨੇ ਖੱਤ ਲਿਖਿਆ ਉਹਨਾਂ ਨੂੰ, ਤੇ ਮਤਲਬ ਜੀ ਜੀ ਬਿਲਕੁਲ, ਯਾਨੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਉਹ ਬਾਬਾ ਅੱਜ ਵੀ ਜਨਾਬ ਯਾਦ ਕਰਦਾ ਤੇ ਇਮੋਸ਼ਨਲ ਹੋ ਜਾਂਦੇ ਨੇ, ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਇਹੋ ਜਿਹੀ ਗੱਲਬਾਤ ਕਰਕੇ, ਤੇ ਬਹੁਤ ਯਾਦ ਕਰਦੇ ਨੇ। ਤੇ ਹੋਰ ਕੋਈ ਬਾਬਾ ਜੀ ਉਸ ਵੇਲੇ ਦੀ ਗੱਲ ਕੋਈ ਚੰਗੀ ਯਾਦ ਬਾਬੇ ਕਸ਼ਮੀਰ ਨਾਲ ਤੁਸੀਂ ਕੋਈ ਮਤਲਬ ਕਿ ਹੋਰ ਕੋਈ ਹੁੰਦਾ ਹੈ ਨਾ ਕਿ ਬੱਚੇ ਕਰਦੇ ਵੇ ਉਦੋਂ ਉਹ ਪਠੋਰਾ ਸੀ, ਅੱਛਾ ਅਸੀਂ ਬੱਚੇ ਸਾਂ, ਅਸੀਂ ਵੇਖਣ ਦੀ ਸ਼ਕਲਾਂ ਦੇ ਵਾਕਫ ਹਾਂ। ਉਂਝ ਸਾਡੇ ਆਪਣੇ ਨੇ, ਕੋਈ ਬਗਾਨੇ ਨਹੀਂ। ਸਹੀ ਸਹੀ, ਠੀਕ ਪਤਾ ਹੈ। ਹੈ ਸਾਰਿਆਂ ਦਾ, ਮਾਂ ਉਹਨਾਂ ਦੀ ਦਾ ਪਤਾ, ਪਿਓ ਦਾ ਪਤਾ, ਚਾਚਿਆਂ ਦਾ ਪਤਾ, ਇਹਨਾਂ ਤਰੂਆਂ ਭਰਾਵਾਂ ਦਾ ਪਤਾ, ਤੇ ਹੋਰ ਜੀ ਹੋਰ ਉਹ ਆਉਣ ਦਾ ਹਿਸਾਬਦਾਰ। ਜੀ ਜੀ ਠੀਕ ਹੈ, ਠੀਕ। ਚਲੋ ਜੀ ਸਹੀ ਹੈ। अस्सलाम वालेकुम जी। वालेकुम सलाम। की हाल अंकल जी, ठीक हो? बड़ी खैर दुआ, शुक्र है, अल्हम्दुलिल्लाह। जी की नाम है अपना? मोहम्मद सफदर। मोहम्मद सफदर। हाँ जी, वल्द फकीर साईं। वल्द फकीर साईं। मोहम्मद शफी नंबर आता जी। वल्द मोहम्मद शफी नंबर दादा साडा नंबर दा सी। हाँ जी। वाह जी वाह, वाह जी वाह। ਤੇ ਮੈਂ ਦਾਦੇ ਹੋਰਾਂ ਨੇ ਮੈਨੂੰ ਹੀ ਪੜਾਇਆ ਸੀ। ਅੱਛਾ। मोहम्मद शफी ने मैं को 10वीं जमात 9वीं 10वीं साल जो बहुत होए ने। अच्छा 9वीं 10वीं जमात ਤੁਸੀਂ ਪੜ੍ਹਦੇ ਸੋ ਜਦੋਂ ਫੌਤ ਹੋਏ? हाँ जी। ਫੌਤ ਹੋਏ ਤੇ ਤੇ ਸਨ ਕਿਹੜੀ ਸੀ ਪਤਾ ਦੱਸ ਸਕਦੇ ਹੋ? ਤਕਰੀਬਨ ਸਨ 75 ਜਾਂ 76 ਦੇ ਵਿੱਚ ਬਹੁਤ ਹੋਏ ਨੇ। 1975 76 ਦੇ ਵਿੱਚ 75 ਜਾਂ 76 ਦੇ ਦਰਮਿਆਨ ਜੋ ਬਹੁਤ ਹੋਏ। ਅੱਛਾ ਹਾਂਜੀ। ਠੀਕ ਹੈ ਜੀ। ਹੋਰ ਤੇ ਬਾਕੀ ਉਹ ਬੜੀਆਂ ਗੱਲਾਂ ਦੱਸਦੇ ਹਨ ਇਹਨਾਂ ਦੀਆਂ, ਬਾਬੇ ਵੇਲੀ ਦੀਆਂ ਬੜੀਆਂ, ਇਹਨਾਂ ਦੀਆਂ ਇਹਨਾਂ ਦੇ ਵਾਲਦ ਦੀਆਂ, ਅੱਛਾ ਕਸ਼ਮੀਰਾ ਸਿੰਘ ਦੀਆਂ, ਜੀ ਜੀ ਸਾਰੇ ਬੰਦਿਆਂ ਦੀਆਂ ਬੜੀ ਯਾਦ ਰੱਖਦੇ ਹਨ ਤੇ ਬੜੇ ਮੁਹੱਬਤ ਪਿਆਰ ਨਾਲ ਨਾਂ ਲੈਂਦੇ ਹਨ। ਤੇ ਮੇਰੇ ਅੱਬੇ ਹੋਰੀ ਜਿਹੜੇ ਹਨ ਕੀ ਸਾਈ, ਉਹ ਬੜਾ ਯਾਦ ਕਰਦੇ ਹੁੰਦੇ ਹਨ ਤੇ ਬੜੀਆਂ ਕਹਾਣੀਆਂ ਸੁਣਾਉਂਦੇ ਹਨ ਇਹਨਾਂ ਦੀਆਂ ਸਾਰਿਆਂ ਦੀਆਂ। ਤੇ ਬਲਕਿ ਆਂਦੇ ਹਨ ਸਾਡੀ ਬਰਾਦਰੀ ਹੈ, ਕਦੇ ਕਿਤੇ ਮਿਲਣ ਤੇ ਅਸੀਂ ਉਹਨਾਂ ਦੀ ਬੜੀ ਆਓ ਭਗਤ ਕਰਾਂਗੇ, ਬਸ ਨਹੀਂ ਮੁਲਾਕਾਤ ਹੋ ਸਕਦੀ। ਠੀਕ ਹੈ, ਠੀਕ। ਅੱਛਾ ਆਪਣਾ ਚਾਚੂ ਜੀ, ਤੁਹਾਡੇ ਵਾਲਦ ਸਾਹਿਬ ਕਸ਼ਮੀਰ ਸਿੰਘ ਸੀ, ਉਹਨਾਂ ਦਾ ਹਾਣੀ ਸੀ, ਇੱਕੋ ਹੀ ਉਮਰ ਸੀ ਇਹਨਾਂ ਦੀ ਕਿ ਜਾਂ ਥੋੜਾ? ਤਕਰੀਬਨ ਉਹਨਾਂ ਦਾ ਹਾਂਜੀ ਇੱਕ ਆਣੀ ਸਾਲ। ਹਾਂਜੀ। ਅੱਛਾ। ਮੇਰੇ ਅੱਬੇ ਹੋਰੀ ਫਕੀਰ ਸਾਈਂ ਤੇ ਇਹ ਬਾਬਾ ਕਸ਼ਮੀਰਾ। ਕੀ ਕੁਝ ਦੱਸਦੇ ਰਹੇ ਉਹਨਾਂ ਦੇ ਬਾਰੇ? ਇਕੱਠੇ ਸਕੂਲ ਜਾਂਦੇ ਸਨ ਜਾਂ ਉਹਨਾਂ ਵਿੱਚ ਬਸ ਉਹ ਬਾਬਾ ਕਸ਼ਮੀਰ ਹੀ ਪੜ੍ਹਦਾ? ਬਾਬਾ ਕਸ਼ਮੀਰ ਹੀ ਪੜ੍ਹਦਾ ਸੀ। ਸਾਡੇ ਅੱਬੇ ਹੋਰੀ ਵੀ ਨਹੀਂ ਹਨ ਪੜ੍ਹਦੇ, ਇਹ ਵੀ ਨਹੀਂ ਹਨ ਪੜ੍ਹੇ। ਵਾਈ ਬੀਜੀ ਕਰਦੇ ਸਨ ਆਪਣਾ ਹੱਥ ਅੱਗਾ। ਠੀਕ ਹੈ, ਠੀਕ ਹੈ, ਸਹੀ ਹੈ। ਅੱਛਾ ਹੋਰ ਕੋਈ ਉਸ ਵਕਤ ਦੀ ਗੱਲ ਜਿਹੜੀ ਤੁਸੀਂ ਆਪਣੇ ਬਜ਼ੁਰਗਾਂ ਕੋਲ ਸੁਣੀ ਹੋਏ? ਇਹ ਬਸ ਇਹਨਾਂ ਦਾ ਬੜਾ, ਇਹਨਾਂ ਨਾਲ ਜੀ ਇਹਨਾਂ ਦਾ ਮੁਹੱਬਤ ਪਿਆਰ ਬੜਾ ਹਨ ਤੇ ਬੜੀਆਂ ਯਾਦਾਂ ਉਹ ਦਿਲ ਵਿੱਚ ਲੈ ਕੇ ਗਏ ਨੇ ਵੀ ਇਹਨਾਂ ਦੀਆਂ ਹਿਸਾਬ ਨਾਲ। ਮਤਲਬ ਪਿੱਛੋਂ, ਅੱਛਾ ਪਿੱਛੋਂ ਕਿੰਨਾ ਕੁ ਯਾਦ ਕਰਦੇ ਨੇ ਜਦੋਂ ਟੁਰ ਗਏ ਇੱਥੋਂ? ਬੜਾ ਯਾਦ ਕਰਦੇ ਹਨ। ਅੱਛਾ। ਹਾਂਜੀ ਬੜਾ, ਬੜੀਆਂ ਗੱਲਾਂ ਸੁਣਾਉਂਦੇ ਹੁੰਦੇ ਹਨ ਕਿ ਉਹ ਇੰਜ ਉਸ ਤਰ੍ਹਾਂ ਹਨ। ਬਾਬੇ ਵੇਲੀ ਦੀਆਂ, ਦੀਵਾਨ ਦੀਆਂ, ਇਹਨਾਂ ਦੀਆਂ ਬੜੀਆਂ ਸੁਣਾਉਂਦੇ। ਮੈਂ ਸੁਣਦਾ ਰਿਹਾ, ਨਿਕਾਹ ਬੱਚਾ ਸਾਂ। ਹਾਂਜੀ ਹਾਂਜੀ। ਉਹ ਬੜੀਆਂ ਸੁਣਾਉਂਦੇ ਹੁੰਦੇ ਹਨ ਗੱਲਾਂ। ਜਦੋਂ ਕਿਸੇ ਨਾਲ ਬਹਿਣਾ ਤਾਂ ਵੀ ਉਹ ਬੰਦਿਆਂ ਨਾਲ ਗੱਲਾਂ ਕਰਨੀਆਂ, ਵਡੇਰਿਆਂ ਨਾਲ, ਫਿਰ ਵੀ ਬੜੀ ਯਾਦ ਰੱਖਦੇ ਹਨ। ਬਾਬਾ ਮਤਾਬ ਜੀ ਦੀ ਵੀ ਤੁਸੀਂ ਵੇਖਿਆ ਹੋਣਾ? ਨਹੀਂ ਮੈਂ ਨਹੀਂ ਵੇਖੇ। ਸਹੀ ਸਹੀ, ਸ਼ਾਇਦ ਵੇਖੇ ਹੋਣ ਦੇ, ਲੇਕਿਨ ਐਵੇਂ ਹੋਸ਼ ਨਹੀਂ ਸੀ। ਠੀਕ ਠੀਕ, ਸਹੀ। ਅੱਛਾ ਤੁਸੀਂ ਅੱਗੇ ਆਊਟ ਆਫ ਦੀ ਰਿਕਾਰਡ ਗੱਲ ਕੀਤੀ ਹੁੰਦਲ ਪਿੰਡ ਦੀ ਤਾਰੀਖ ਬਾਰੇ। ਹਾਂਜੀ। ਤੇ ਜ਼ਰਾ ਪਲੀਜ਼ ਸਾਨੂੰ ਫੇਰ ਦੱਸੋ ਇਸ ਤਾਰੀਖ ਬਾਰੇ। ਉਹ ਇਹ ਕਿਹੜਾ ਬੰਦਾ ਸੀ ਇਸ ਪਿੰਡ ਦੀ ਨੀਂਹ ਰੱਖਣ ਵਾਲਾ, ਇਹਦੀ ਬੁਨਿਆਦ ਰੱਖਣ ਵਾਲਾ? ਮੈਂ ਜਦੋਂ ਪਟਵਾਰੀ ਲੱਗਾ ਤੇ ਮੈਨੂੰ ਬੜਾ ਸ਼ੌਕ ਸੀ ਇਹਨਾਂ ਚੀਜ਼ਾਂ ਦਾ ਬੜਾ ਸ਼ੌਕ ਸੀ ਕਿ ਮੈਂ ਇਹ ਵੇਖਾਂ ਇਹ ਬਰਾਦਰੀਆਂ ਕਿੰਨੀਆਂ ਔਰ ਕਿੰਨੇ ਬੰਦੇ ਸਨ ਇਸ ਪਿੰਡ ਨੂੰ ਆਬਾਦ ਕਰਨ ਵਾਲੇ, ਤੇ ਕੌਣ ਸੀ, ਕਿੰਨੇ ਕੀਤਾ ਸੀ। ਠੀਕ। ਉਹ ਮਿਸਲ ਹਕੀਕਤ ਹੁੰਦੀ ਹੈ ਕਿ 1972-73 'ਚ ਬਣੀ
ਉਦੋਂ ਪਹਿਲਾਂ ਪਹਿਲੀ ਮਿਸਲ ਕੀ ਹੈ ਜਿਹੜੀ 1912 ਚ ਬਣੀ, ਇਹ ਉਹ ਇਸੇ ਤਰ੍ਹਾਂ ਮਿਸਲ ਕੀ ਤੋਂ ਨਕਲ ਹੋ ਕੇ ਅੱਗੇ ਆਉਂਦਾ ਰਿਹਾ ਤੇ 72 ਚ ਆਇਆ ਨਾ, ਤੇ 72 ਦੀ ਮਿਸਲ ਕੀ ਆਦੀ, ਬਲਕਿ ਮੈਂ ਕਢਾਇਆ ਵੇਖਿਆ ਸ਼ਜਰਾ ਨਸਲ ਆਪਣਾ ਜੀ, ਇਹ ਇਹਨਾਂ ਦਾ ਕਸ਼ਮੀਰਾ ਸਿੰਘ ਦਾ ਵੀ ਤੇ ਉਹ ਵੀ। ਇਹ ਫੌਜਾ ਸਿੰਘ ਨੇ ਪਿੰਡ ਨੂੰ ਆਬਾਦ ਕੀਤਾ ਸੀ, ਸਿਪਾਹ ਸਲਾਰ ਸੀ ਅਕਬਰ ਬਾਦਸ਼ਾਹ ਦਾ। ਅੱਛਾ, ਉੱਥੋਂ ਇਹਨੂੰ ਇਹ ਮਿਲੀ ਜਗ੍ਹਾ, ਇਹ ਪਿੰਡ ਨੂੰ ਆਬਾਦ ਕਰ, ਇਸ ਪਿੰਡ ਨੂੰ ਆਬਾਦ ਕਰਕੇ ਇਹਦਾ ਨਾਂ ਹੁੰਦਲ, ਆਪਣੀ ਜ਼ਾਤ ਹੁੰਦਲ, ਜੱਟ ਹੁੰਦਲ ਉਹਨੇ ਰੱਖਿਆ। ਇਹ ਉਹਨੇ ਆਬਾਦ ਫੌਜਾ ਸਿੰਘ ਨੇ ਕੀਤਾ ਸੀ। ਠੀਕ। ਇਹ 7ਵੀਂ ਪੀੜ੍ਹੀ ਸਾਡੇ ਤੋਂ ਅੱਗੇ ਦੂਰ ਅੱਗੇ ਜਾ ਕੇ ਖੀਰ ਤੇ ਜਦੋਂ ਅੱਜ ਇਹ 7-8 ਪੀੜ੍ਹੀਆਂ ਸਾਡੇ ਦਾਦੇ ਤੋਂ ਲੱਗ ਕੇ ਜੀ 7-8 ਪੀੜ੍ਹੀਆਂ ਪਿਛਾਂ ਟੁਰ ਜਾਂਦਾ ਹੈ ਕੰਮ ਆ ਜੀ। ਠੀਕ ਹੈ, ਤੇ ਇਹ ਪਿੰਡ ਨੂੰ ਉਹਨਾਂ ਆਬਾਦ ਕੀਤਾ ਹੈ, ਤੇ ਸਾਡੇ ਹੀ ਉਹ ਵੱਡੇ ਵਡੇਰੇ, ਉਹਨਾਂ ਦੇ ਵੀ ਵੱਡੇ ਵਡੇਰੇ ਉਹੀ ਸਨ, ਤੇ ਸਾਡੇ ਵੀ ਉਹੀ ਸਨ। ਠੀਕ ਹੈ ਸਹੀ। ਕੁਛ ਇਦਾਂ ਦੱਸਾਂ, ਮੇਰੇ ਕੋਲ ਵੀ ਹਾਲੇ ਵੀ ਘਰ ਪਏ ਆ, ਮੈਂ ਅਗਲੇ ਦਿਨ ਲੱਭਣ ਲਗਾ ਜੋ ਉਹਨਾਂ ਨੇ ਦੱਸੀ ਇਹ ਗੱਲ। ਠੀਕ ਹੈ। ਤੇ ਉਹ ਸਾਰਿਆਂ ਦੇ ਨਾਮ ਵਿੱਚ ਹੁੰਦੇ ਨੇ, ਲਿਖੇ ਨੇ। ਠੀਕ। ਬੜਾ ਅੱਛਾ ਆਪਣਾ ਤੁਹਾਡੀ ਹੋਸ਼ ਦੇ ਵਿੱਚ ਕੋਈ ਬਾਬੇ ਮੁਹੰਮਦ ਸ਼ਫੀ ਨੂੰ ਕੋਈ ਲੈਟਰ ਆਇਆ ਉਸ ਪਾਰਲੇ ਪਾਸਿਓਂ? ਹਾਂਜੀ, ਉਦੋਂ ਆ ਛੋਟਾ ਜਿਹਾ ਉਦੋਂ ਆਏ ਸਨ ਲੈਟਰ। ਠੀਕ ਹੈ, ਤੇ ਫਿਰ ਇਹਨਾਂ ਨੇ ਵੀ ਉਧਰ ਘੱਲਿਆ। ਠੀਕ ਹੈ। ਇਹ ਸਿਲਸਿਲਾ ਕਦੋਂ ਖਤਮ ਹੋ ਗਿਆ ਫਿਰ? ਉਹਨਾਂ ਦੇ ਵਫਾਤ ਪਾਉਣ ਤੋਂ ਬਾਅਦ? ਉਹਨਾਂ ਦੇ ਵਫਾਤ ਪਾਉਣ ਤੋਂ ਬਾਅਦ ਖਤਮ ਹੋ ਗਿਆ ਸੀ। ਮਤਲਬ ਕਿਸੇ ਕਿਸਮ ਦਾ ਤੁਹਾਡਾ ਕੰਟੈਕਟ ਨਹੀਂ ਰਿਹਾ? ਕੋਈ ਰਾਬਤਾ ਨਹੀਂ ਹੋਇਆ ਉਸ ਤੋਂ ਬਾਅਦ। ਠੀਕ ਹੈ। ਅਸੀਂ ਤੇ ਮੈਂ ਤੇ ਵੀ ਉਹਨਾਂ ਨੂੰ ਦਾਵਤ ਦੇਣਾ ਹੁਣ ਕਿਧਰੇ ਇੱਥੇ ਸਾਡੇ ਕੋਲ, ਅਸੀਂ ਉਹਨਾਂ ਦੀ ਬੜੀ ਟਹਿਲ ਸੇਵਾ ਕਰਾਂਗੇ ਅੱਲਾ ਦੇ ਫਜ਼ਲ ਕਰਮ ਨਾਲ, ਔਰ ਉਹਨਾਂ ਨੂੰ ਕੋਈ ਤੋਹਫੇ ਤਾਹਫੇ ਵੀ ਦਿਆਂਗੇ ਇੱਥੋਂ ਲੈ ਕੇ, ਆਪਣਾ ਪਿੰਡ ਛਿੰਡ ਵੇਖਣ, ਆਪਣਾ ਡੇਰਾ ਵੇਖਣ, ਆਪਣੀ ਜਗ੍ਹਾ ਵੇਖਣ, ਆਪਣੇ ਪੁਰਾਣੇ ਮਕਾਨ ਜੋ ਵੀ ਹੈ, ਜਿਸ ਤਰ੍ਹਾਂ ਦਾ ਵੀ ਕੋਈ ਸਿਸਟਮ ਹੈ, ਆ ਕੇ ਵੇਖਣ। ਠੀਕ ਹੈ। ਸਹੀ। ਅਜੇ ਤੇ ਵੀ ਦਾਵਤ ਦਿਆਂਗੇ। ਠੀਕ। ਅੱਛਾ, ਜਿਹੜੀ ਉਹਨਾਂ ਦੀ ਜ਼ਮੀਨ ਭਾਂਡਾ ਸੀ, ਉਹਨਾਂ ਤੇ ਆ ਕੇ ਕਿਹੜੇ ਲੋਕ ਜਿਹੜੇ ਮਾਈਗ੍ਰੇਟ ਕਰਕੇ ਆਏ ਸਨ? ਉਹ ਜਿਹੜੇ ਮਾਈਗ੍ਰੇਟ ਉੱਥੋਂ ਆਏ ਸਨ ਨਾ ਇੰਡੀਆ ਤੋਂ ਮੁਸਲਮਾਨ, ਉਹਨਾਂ ਨੂੰ ਅਲਾਟ ਹੋਈਆਂ ਨੇ ਜਗ੍ਹਾ। ਉਹ ਭਲਾ ਕਿੱਥੋਂ ਆਏ ਹਨ ਪਿੱਛੋਂ? ਜ਼ਿਲ੍ਹਾ ਕਿਹੜਾ ਸੀ? ਮੇਰਾ ਹਾਲੇ ਨਹੀਂ, ਰਿਆਸਤ ਵਾਲੇ ਨਹੀਂ, ਰਿਆਸਤ ਜੰਮੂ ਦੇ ਉਹ ਨੇ, ਇਹ ਜਿਹੜੇ ਨੇ ਇਹ ਇੰਡੀਆ ਦੇ ਨੇ, ਪਿਓਰ ਇੰਡੀਆ ਦੇ ਨੇ। ਆ ਜਿਹੜੇ ਗੁੱਜਰ ਗੁਰਦਾਸਪੁਰ ਇਹਨਾਂ ਨੇ ਲਾਟ। ਜ਼ਿਲ੍ਹਾ ਗੁਰਦਾਸਪੁਰ। ਬਾਕੀ ਬਾਬਾ ਜੀ, ਅੰਕਲ ਜੀ ਤੁਹਾਡੇ ਨਾਲ ਗੱਲਬਾਤ ਮੈਂ ਪਹਿਲੇ ਵੀ ਸਾਂਝੇ ਕੀਤੇ ਸਨ, WhatsApp ਤੇ ਮੈਸੇਜ ਉਹਨਾਂ ਦੇ ਬਾਬਾ ਕਸ਼ਮੀਰਾ, ਤੁਸੀਂ ਉਹਨਾਂ ਦੇ ਜਜ਼ਬਾਤ ਉਹ ਸੁਣੇ ਵੀ, ਤੇ ਉਹਨਾਂ ਨੂੰ ਮੈਂ ਤੁਹਾਨੂੰ ਮਤਲਬ 1-2 ਕਲਿੱਪ ਵੀ ਵਿਖਾਇਆ, ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਆਪਣੇ ਪਿੰਡ ਨੂੰ ਉਹ ਯਾਦ ਕਰਦੇ ਪਏ ਨੇ। ਤੇ ਜੀ ਮਤਲਬ ਕਿ ਉਹ ਆਉਣਾ ਚਾਹਣ ਤੇ ਤੁਸੀਂ ਉਹਨਾਂ ਦੀ ਆਉਣਾ ਚਾਹਣ, 1000 ਵਾਰੀ ਆਉਣ, ਇੱਥੇ ਸਾਡੇ ਕੋਲ ਆਉਣ, ਅਸੀਂ ਉਹਨੂੰ ਜਿੱਥੇ ਆਖਣ ਦੇ ਉੱਥੇ ਲੈ ਕੇ ਜਾਵਾਂਗੇ, ਉਹਨਾਂ ਨੂੰ ਜਗ੍ਹਾ ਵਹਾਵਾਂਗੇ, ਉਹਨਾਂ ਦੀਆਂ ਜ਼ਮੀਨਾਂ, ਡੇਰੇ, ਸਭ ਕੁਝ ਵਹਾਵਾਂਗੇ। ਠੀਕ। ਲੇਕਿਨ ਹੁਣ ਤਬਦੀਲ ਹੋ ਚੁੱਕਾ ਹੈ ਉਹ ਸਿਸਟਮ। ਅੱਛਾ ਜੀ ਜਿਹੜਾ ਉਹਨਾਂ ਦਾ ਘਰ ਸੀ ਪਿੰਡ ਦੇ ਸੈਂਟਰ ਕਰਕੇ ਮੇਗਟਾਂ ਵਾਲੀ ਗੜੀ ਦੱਸਿਆ ਮੇਰੇ ਖਿਆਲ ਨਾਲ, ਤੇ ਉਹ ਘਰ ਤੇ ਨਹੀਂ, ਹੁਣ ਤਬਦੀਲ ਹੋ ਗਿਆ। ਪੁਰਾਣਾ ਕੋਈ ਨਿਸ਼ਾਨ ਨਹੀਂ ਰਿਹਾ, ਪੁਰਾਣਾ ਕੋਈ ਮਕਾਨ ਨਹੀਂ ਰਹਿ ਗਿਆ, ਸਾਰੇ ਮਾਸਵਾਈ ਟਿੱਬੇ ਤੇ। ਹਾਂਜੀ। ਅੱਛਾ, ਨਾ ਟਿੱਬੇ ਦਾ ਜ਼ਿਕਰ ਕੀਤਾ, ਟਿੱਬੇ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ? ਟਿੱਬੇ ਦੇ ਵਿੱਚ ਪੁਰਾਣੇ ਵਕਤ ਬੜੇ ਪੁਰਾਣੇ ਕਿਸੇ ਜ਼ਮਾਨਿਆਂ ਦਾ, ਜਦੋਂ ਫੌਜਾ ਸਿੰਘ ਨੇ ਪਿੰਡ ਆਬਾਦ ਕੀਤਾ ਸੀ, ਉਹਨੇ ਟਿੱਬੇ ਦੇ ਕੋਲ ਨਾਲ ਕੀਤਾ ਸੀ ਇਸੇ ਮਾਰੇ। ਅੱਛਾ। ਟਿੱਬੇ ਦੇ ਉੱਤੇ ਕੀਤਾ ਹਿਸਾਬ ਨਾਲ ਉਹ ਪਿੰਡ ਆਬਾਦ, ਜਦੋਂ ਨਾ ਉਹ ਛੋਟਾ ਟਿੱਬਾ ਸੀ, ਪਰ ਵੱਡਾ ਟਿੱਬਾ ਉੱਚਾ, ਉਹਨੇ ਇਹ ਪਿੰਡ ਤਾਂ ਹੀ ਟਿੱਬੇ ਦਾ ਸਹਾਰਾ ਲਿਆ, ਇੱਥੇ ਨਕੋਲ ਮਕਾਨ ਬਣਾਉਣੇ ਸ਼ੁਰੂ ਕੀਤੇ ਤੇ ਇੱਥੇ ਪਿੰਡ ਪਿਆ। ਤੇ ਟਿੱਬਾ ਬੜੇ ਫੌਜਾ ਸਿੰਘ ਨੇ ਆ ਕੇ ਉੱਥੇ ਪਹਿਲਾਂ ਮਕਾਨ ਆਪਣਾ ਬਣਾਇਆ, ਤੇ ਦੋਲੇ ਪੈਲੀਆਂ ਜਿਹੜੀਆਂ ਵਾਹਣੀਆਂ ਸ਼ੁਰੂ ਕੀਤੀਆਂ, ਤੇ ਉਦੋਂ ਬਾਅਦ ਦੋਲੇ ਆਬਾਦੀ ਹੋਣੀ ਸ਼ੁਰੂ ਹੋ ਗਈ ਟਿੱਬੇ ਦੇ ਦੋਲੇ। ਟਿੱਬੇ ਦੇ ਇਸ ਲਈ ਕਿ ਉੱਚੇ ਥਾਂ ਉਹਨਾਂ ਮਕਾਨ ਆਪਣਾ ਬਣਾਇਆ ਕਿ ਨਾ ਪਾਣੀ ਦਾ ਡਰ, ਨਾ ਹੋਰ ਕਿਸੇ ਸ਼ੈ ਦਾ ਡਰ। ਉਹ ਲੋਕ ਸਿਆਣੇ ਹਨ, ਪੁਰਾਣੇ ਜਿਹੜੇ ਕਦੀਮ ਜ਼ਮਾਨਿਆਂ ਦੇ ਹਨ, ਉਹਨਾਂ ਨੇ ਇਹ ਸਿਸਟਮ ਕੀਤਾ ਸੀ। ਸਹੀ ਠੀਕ ਹੈ ਅੰਕਲ ਜੀ, ਬਹੁਤ ਸ਼ੁਕਰੀਆ। ਹਾਂਜੀ, ਕੋਈ ਗੱਲ ਨਹੀਂ। ਤੁਹਾਡੇ ਬਜ਼ੁਰਗਾਂ ਨੇ ਸਾਨੂੰ ਹੁੰਦਲ ਪਿੰਡ ਬਾਰੇ ਉਹ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਸਾਨੂੰ ਹੁੰਦਲ ਦੀ ਇੰਨੀ ਕੁ ਚਾਹਤ ਹੈ ਨਾ ਕਿ ਹੁਣ ਜਿਹੜਾ ਬੰਦਾ ਆਉਂਦਾ ਨਾ ਇੱਥੇ ਪਾਕਿਸਤਾਨ ਵਿੱਚ ਵੀ ਕੋਈ ਪਿੰਡ ਇੱਕ ਅੱਧਾ ਫੈਸਲਾਬਾਦ ਵਾਲੇ, ਕੋਈ ਇੱਧਰ ਨਾਰੋਵਾਲ ਵਾਲੇ, ਸਾਨੂੰ ਮਿਲਣ ਤੇ ਸਾਨੂੰ ਬੜੀ ਚਾਹਤ ਹੁੰਦੀ ਹੈ, ਬੜਾ ਖੁਸ਼ ਹੁੰਦੇ ਆ। ਇੱਥੇ ਇੱਕ ਮੈਜਿਸਟ੍ਰੇਟ ਹੁੰਦਲ ਆ ਕੇ ਲੱਗਾ ਸੀ, ਇਫਤਖਾਰ ਹੁੰਦਲ, ਫੌਤ ਹੋ ਗਿਆ। ਉਹ ਸਾਡੇ ਹਾਜੀ ਹੋਰੀ ਗਏ ਹਨ ਇੱਕ ਵਾਰੀ ਕੰਮ ਤੇ, ਉਹਨਾਂ ਆਖਿਆ ਤੁਸੀਂ ਹੁੰਦਲ ਇਹ ਹੁੰਦਾ ਜਾ ਕੋ ਚਲਾਨ ਸੀ, ਤਾਂ ਉਹਨਾਂ ਆਖਿਆ ਜਾ ਚਲਾਨ ਚਲੂਨ ਕੋਈ ਨਹੀਂ ਤੇਰਾ ਖਤਮ। ਅੱਛਾ। ਹਾਂਜੀ, ਬੜਾ ਪੱਕ ਕੀਤਾ ਆਪਣੀ ਬਰਾਦਰੀ ਦਾ ਨਾ। ਹਾਂਜੀ, ਹੁੰਦਲ ਦੀ ਅਸੀਂ ਇੰਨੀ ਕਦਰ ਕਰਨੇ ਆ, ਹੁੰਦਲ ਜ਼ਾਤ ਦੀ, ਕਿਉਂਕਿ ਸਾਡੀ ਵੀ ਜ਼ਾਤ ਹੁੰਦਲ ਹੈ, ਉਹ ਵੀ ਸਾਡੇ ਕਸ਼ਮੀਰਾ ਸਿੰਘ ਹੋਰੀ ਵੀ ਉਹ ਵੀ ਸਾਡੀ ਜ਼ਾਤ ਚੋਂ ਹੀ ਨੇ, ਸਾਡੇ ਜੋ ਨੇ ਹਿਸਾਬ ਨਾਲ, ਤੇ ਅਸੀਂ ਆਉਣ ਤੇ ਅਸੀਂ ਤੇ ਬੜੀ ਕਦਰ ਕਰਾਂਗੇ। ਵਾਹ ਜੀ, ਬੜੀ ਟਹਿਲ ਸੇਵਾ ਕਰਾਂਗੇ ਅਸੀਂ।
ਠੀਕ ਠੀਕ ਠੀਕ, ਸਹੀ ਸਹੀ। ਤੁਸੀਂ ਉਸ ਵਕਤ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਜੀ। ਹਾਂਜੀ ਜੀ, ਮੈਂ ਇਸ ਵੇਲੇ ਹੁੰਦਲ ਪਿੰਡ ਦੇ ਵਿੱਚ ਮੌਜੂਦ ਤੇ ਮੈਂ ਉਸ ਗਲੀ ਦੇ ਵਿੱਚ ਦਾਖਲ ਹੋ ਗਿਆ ਵਾਂ, ਇੰਟਰ ਹੋ ਗਿਆ ਵਾਂ, ਜਿਸ ਗਲੀ ਦੇ ਵਿੱਚ ਬਾਬੇ ਗੁਲਾਮ ਮੁਹੰਮਦ ਦਾ ਘਰ ਸੀ ਤੇ ਉਹਨਾਂ ਦੇ ਘਰ ਦੇ ਸਾਹਮਣੇ ਬਾਬੇ ਹਵੇਲੀ ਰਾਮ ਜਿਨ੍ਹਾਂ ਦੇ ਪੁੱਤਰ ਬਾਬਾ ਕਸ਼ਮੀਰ ਸਿੰਘ, ਥੋੜੇ ਦਿਨ ਪਹਿਲੇ ਸਾਂਵਲ ਧਾਮੀ ਜੀ ਦੇ ਚੈਨਲ ਤੇ ਇੰਟਰਵਿਊ ਅਪਲੋਡ ਹੋਇਆ ਤੇ ਇਹ ਜੀ ਬਾਬੇ ਗੁਲਾਮ ਮੁਹੰਮਦ ਦਾ ਘਰ ਸੀ ਜੀ। ਇਹ ਵਾਲਾ ਇਹ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ ਘਰ ਜੀ, ਇਹ ਜਿਹੜਾ ਦਰਵਾਜ਼ਾ ਤੁਹਾਨੂੰ ਨਜ਼ਰ ਆ ਰਿਹਾ ਵੇ, ਇਹ ਘਰ ਜੀ ਬਾਬੇ ਹਵੇਲੀ ਰਾਮ ਬਾਬਾ ਕਸ਼ਮੀਰ ਸਿੰਘ, ਬਾਬੇ ਕਸ਼ਮੀਰ ਸਿੰਘ ਜੀ ਦਾ ਘਰ ਬਿਲਕੁਲ ਉਸੇ ਪੁਆਇੰਟ ਤੇ ਮੈਂ ਖੜਾ ਵਾਂ। ਬਾਬੇ ਮੁਹੰਮਦ ਸ਼ਫੀ ਦੇ ਬੇਟੇ ਸਾਡੇ ਨਾਲ ਮੌਜੂਦ, ਸਾਡੇ ਨਾਲ ਚੱਲ ਕੇ ਆਏ ਤੇ ਮੈਂ ਤੁਹਾਨੂੰ ਉਸ ਘਰ ਦਾ ਵਿਊ ਦਿਖਾ ਰਿਹਾ ਵਾਂ। ਉਹ ਘਰ ਤੇ ਉਹ ਟਿਕਾਣਾ ਨਹੀਂ ਰਿਹਾ, ਲੇਕਿਨ ਪਲੇਸ ਉਹੀ ਜਗ੍ਹਾ ਤੁਹਾਨੂੰ ਮੈਂ ਦਿਖਾ ਰਿਹਾ ਜੀ। ਬਾਬਾ ਜੀ ਇਹ ਜੀ ਘਰ ਤੁਹਾਡਾ ਜੀ, ਸੰਨ 47 ਤੋਂ ਪਹਿਲੇ ਦਾ ਘਰ ਉਹ ਨਹੀਂ ਰਹੇ, ਲੇਕਿਨ ਜਗ੍ਹਾ ਬਿਲਕੁਲ ਉਹ ਹੀ। ਇਹ ਘਰ ਜੀ ਬਾਬੇ ਗੁਲਾਮ ਮੁਹੰਮਦ ਜਿੱਥੇ ਸੰਗਾ ਨਜ਼ਰ ਆ ਰਹੀ ਹੈ, ਇਹ ਬਾਬੇ ਗੁਲਾਮ ਮੁਹੰਮਦ ਦਾ ਘਰ ਇਹ ਜੀ। ਇਹ ਬਾਬੇ ਗੁਲਾਮ ਦਾ ਘਰ। ਉਹ ਮੋਟਰਸਾਈਕਲ ਤੋਂ ਅਗਲੀ ਸਾਈਡ ਦੇ ਕੋਨੇ ਤੱਕ ਤੇ ਮਾੜੀਆਂ ਤੇ ਬੇਨੇ ਸਾਨੂੰ ਅੱਗੋਂ ਕੁੱਕੇ ਕਨਾੜੀਆਂ। ਬਿਲਕੁਲ ਸਹੀ। ਤੁਸੀਂ ਵੀ ਯਾਦ ਕਰਦੇ ਰਹੇ ਉਹਨਾਂ ਨੂੰ? ਬਾਬਾ ਗੁਲਾਮ ਮੁਹੰਮਦ ਗੱਲ ਕਰਦਾ ਰਿਹਾ ਉਹਨਾਂ ਦੀ? ਉਹ ਤੇ ਫੋਟੋ ਕਹਿੰਦੇ ਕਰਦੇ ਸਨ। ਇਹਨਾਂ ਦਾ ਦਾਦਾ ਪੜਦਾਦਾ ਇੱਕ ਹਿੰਦੂ ਰਿਹਾ ਸੀ ਤੇ ਇੱਕ ਮੁਸਲਮਾਨ। ਹਾਂਜੀ ਹਾਂ, ਦੋ ਬਿਲਕੁਲ ਠੀਕ, ਬਿਲਕੁਲ ਠੀਕ। ਤੇ ਉਹ ਟੋਟ ਕੇ ਯਾਦ ਕਰ ਚਿੱਠੀਆਂ ਹਾਂਜੀ, ਚਿੱਠੀਆਂ ਦੀਆਂ ਜਾਂਦੀਆਂ ਸਨ ਤੇ ਹੁਣ ਉਹ ਟੋਟ ਕੇ ਦੁਨੀਆ ਤੋਂ ਛੱਡ ਛਡਾ ਦਿੱਤੀਆਂ। ਕਿੰਨਾ ਕੁ ਚਿਰ ਬੀਬੀ ਜੀ ਯਾਦ ਕਰਦੇ ਰਹੇ ਬਾਬਾ ਗੁਲਾਮ ਮੁਹੰਮਦ ਉਹਨਾਂ ਨੂੰ ਬਾਅਦ ਚ? ਬੜਾ ਚਿਰ ਹੁੰਦੇ ਆ, ਬੜਾ ਚਿਰ ਯਾਦ ਕਰਦੇ ਆ। ਅੱਗੋਂ ਪੁੱਤਰ ਇੱਕ ਸਰਦਾਰ ਹਾਂ ਸੀ, ਇੱਕ ਮੰਦਾ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ ਠੀਕ ਹੈ। ਚਾਹ ਪਾਣੀ ਤੇ ਉਹਨਾਂ ਚਾਹ ਪਾਣੀ ਸਾਰਾ ਕੁਝ ਕੀਤਾ। ਉਹਨਾਂ ਵਿੱਚੋਂ ਕੋਈ ਹੈ ਬਾਬੇ ਗੁਲਾਮ ਮੁਹੰਮਦ ਦੇ ਪੁੱਤਰਾਂ ਚ ਕੋਈ ਸਰਦਾਰ ਮੁਹੰਮਦ? ਸਰਦਾਰ ਦਾ ਬਾਲ ਬੱਚਾ ਕੋਈ ਨਹੀਂ, ਉਹ ਤੋਂ ਜੀ ਫੌਤ ਹੋ ਗਏ। ਸਾਡੀ ਫੁੱਫੀ ਦੀ ਧੀ ਦੇ ਦੋ ਪੁੱਤਰ ਨੇ। ਅੱਛਾ, ਤੁਹਾਡੀ ਫੁੱਫੀ ਦੀ ਧੀ? ਸਾਡੀ ਫੁੱਫੀ ਦੀ ਧੀ ਹੈ। ਅੱਛਾ ਅੱਛਾ ਅੱਛਾ, ਮਮਦ ਨੂੰ ਆ ਤੇ ਇੱਕ ਨਾ ਮਮਦਾ ਹੈ ਮੈਂ ਠੀਕ ਹੈ ਠੀਕ। ਤੁਹਾਡੀ ਅੰਮਾ ਜਾਨ ਦਾ ਨਾਂ ਕੀ ਸੀ? ਮੇਰੀ ਮਾਂ ਦਾ ਨਾਂ ਸਰਦਾਰ ਬੀਬੀ। ਸਰਦਾਰ ਬੀਬੀ ਭੋਪਾਲ ਵਾਲੇ ਵਾਲੀ। ਅੱਛਾ, ਭੋਪਾਲ ਵਾਲੇ ਵਿਆਹੇ ਸਨ। ਠੀਕ ਹੈ ਠੀਕ ਹੈ। ਉਹਨਾਂ ਮੈਨੂੰ ਅੱਗੋਂ ਪਤਰੀਏ ਤੋਂ ਤੇ ਛੜਿਆ ਨਾ। ਠੀਕ 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 ਠੀਕ। ਅੱਛਾ ਅੱਛਾ, ਜਿਹੜਾ ਤੁਹਾਡੇ ਘਰ ਦੇ ਸਾਹਮਣੇ ਘਰ ਆ ਬਾਬੇ ਹਵੇਲੀ ਦਾ ਸੀ? ਹੈਂ, ਠੀਕ ਹੈ। ਤੇ ਮਾਂ ਜੀ ਉਹ ਉਸੇ ਵਕਤ ਦੇ ਦਰਵਾਜ਼ੇ ਨੇ ਆ? ਹੈਂ, ਓਏ ਹੋਏ, ਠੀਕ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਜੀ ਮੈਂ ਇਸ ਵੇਲੇ ਬਾਬਾ ਗੁਲਾਮ ਮੁਹੰਮਦ ਜੀ ਦੇ ਘਰ ਮੌਜੂਦ ਹਾਂ ਤੇ ਮੈਂ ਤੁਹਾਨੂੰ ਉਸ ਵਕਤ ਦੇ ਦਰਵਾਜ਼ੇ ਦਿਖਾ ਰਿਹਾ ਹਾਂ। ਤੁਸੀਂ ਵੇਖੋ ਜੀ, ਅੱਜ ਵੀ ਇਹ ਦਰਵਾਜ਼ੇ ਕਾਬਿਲ ਇਸਤੇਮਾਲ, ਕਿੱਡੀ ਮਜ਼ਬੂਤੀ ਨਾਲ ਬਣਾਏ ਗਏ। ਅੱਜ ਵੀ ਇਹਨਾਂ ਨੂੰ ਅੱਜ ਤੱਕ ਨਹੀਂ ਜੀ ਉਸੇ ਵਕਤ ਦਾ ਜੀ। ਇਹ ਛੱਤ ਬਾਬੇ ਗੁਲਾਮ ਮੁਹੰਮਦ ਦਾ। ਇਹ ਤੁਸੀਂ ਦੇਖੋ, ਉਹੀ ਚੀਜ਼ਾਂ, ਉਹੀ ਮਕਾਨ, ਉਸ ਵਕਤ ਦੀ ਮਿੱਟੀ ਦੀ ਖੁਸ਼ਬੂ ਤੇ ਕੱਚੇ ਮਕਾਨ ਬਾਬੇ ਗੁਲਾਮ ਮੁਹੰਮਦ ਦੇ ਘਰ ਮੌਜੂਦ। ਵਾਹ ਜੀ ਵਾਹ। ਲੋ ਜੀ, ਬਾਬੇ ਗੁਲਾਮ ਮੁਹੰਮਦ ਦੇ ਪੋਤਰੇ ਦੀ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਵਾਂ। ਇਹਨਾਂ ਦਾ ਨਾਂ ਸੀ ਮੁਹੰਮਦ ਆਲਮ।
ਵੱਡੇ ਦੇ ਨਾਮ ਕਰਦਾ ਮੈਂ ਸੀਐਸ ਵੱਡੇ ਦਾ ਨਾਮ ਗੁਲਾਮ ਮੁਹੰਮਦ ਸੀ। ਉਹ ਤੂੰ ਛੋਟੇ ਨਾ ਸ਼ਫੀ ਮੁਹੰਮਦ। ਬਿਲਕੁਲ ਠੀਕ। ਉਹ ਤੂੰ ਛੋਟੇ ਨਾ ਹੋਰੇ ਅਹਿਮਦ ਸਿੱਧ ਕਾਲਾ ਕਾਲਾ ਆਂਦੇ ਆ। ਕਾਲਾ ਕਾਲਾ ਆਂਦੇ ਸਨ। ਤੂੰ ਛੋਟੇ ਨਾ ਖੁਸ਼ੀ ਮੁਹੰਮਦ ਸੀ। ਖੁਸ਼ੀ ਮੁਹੰਮਦ ਸੀ। ਹਾਂ ਠੀਕ ਹੈ ਠੀਕ ਹੈ। ਹਾਂ ਵੇਲੇ ਪਿਛਲੇ ਯਾਦ ਕਰਦੇ ਪਏ। ਵੇਖ ਲੋ ਅੱਜ ਤਾਈਂ ਨਹੀਂ ਭੁੱਲੇ ਹੋ। ਅੱਜ ਤੱਕ ਆਏ ਨਹੀਂ ਉਧਰ ਲੋਕਾਂ ਹੀ ਆਏ ਆਣਗੇ ਬੀਬੀ ਜੀ, ਆਣਗੇ ਜ਼ਰੂਰ ਆਣਗੇ। ਪਿਛਲਾ ਪਿਛ ਵੇਖ। ਅੱਛਾ ਬੀਬੀ ਜੀ ਇਹ ਘਰ ਬਾਬੇ ਵੇਲੀ ਦਾ ਸੀ। ਹਾਂ ਠੀਕ ਹੈ। ਇਹ ਫਿਰ 3,20,000 ਖਰੀਦ ਲਿਆ। 20,000 ਦਾ ਖਰੀਦਿਆ ਉਦੋਂ। 20,000 ਦਾ। ਅੱਛਾ 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 ਠੀਕ ਹੈ। ਬਹੁਤ ਵੱਡਾ ਘਰ ਸੀ ਇਹ। ਇਹਦੇ ਬੜੇ 6 ਪੁੱਤਰ। ਹਾਂ ਜੀ ਤੁਸੀਂ ਦੇਖ ਰਹੇ ਹੋ ਮੈਂ ਇਸ ਟਾਈਮ ਛੱਤ ਤੇ ਆਇਆ। ਬਾਬੇ ਗੁਲਾਮ ਮੁਹੰਮਦ ਦਾ ਘਰ ਤੁਹਾਨੂੰ ਦਿਖਾਇਆ। ਇਹ ਜੀ ਸਾਹਮਣਾ ਘਰ। ਇਸ ਟਾਈਮ ਮੈਂ ਬਾਬੇ ਗੁਲਾਮ ਮੁਹੰਮਦ ਦੇ ਘਰ ਦੇ ਛੱਤ ਤੇ ਖੜਾ ਤੇ ਤੁਹਾਨੂੰ ਵਿਊ ਦਿਖਾ ਰਿਹਾ ਵਾਂ। ਇਹ ਤੁਸੀਂ ਘਰ ਦਾ ਵਿਊ ਦੇਖੋ ਬਾਬੇ ਹਵੇਲੀ ਦਾ। ਓਕੇ ਜੀ। ਜੀ ਬਾਬਾ ਜੀ ਜੀ ਉਸੇ ਹੀ ਮਸਜਿਦ ਕੋਲ ਮੈਂ ਜਿਸ ਮਸਜਿਦ ਦਾ ਤੁਸੀਂ ਮੇਰੇ ਨਾਲ ਜ਼ਿਕਰ ਕੀਤਾ, ਸੌਣ ਘੁਮਿਆਰ ਵਾਲੀ ਮਸਜਿਦ, ਤੁਸੀਂ ਦੱਸਿਆ ਸੀ ਕਿ ਉਸ ਮਹੱਲੇ ਮਸਜਿਦ ਬਣਦੀ ਪਈ ਸੀ ਅਲ ਮਦੀਨਾ ਰਹਿਮਾਨੀ ਮਸਜਿਦ ਪਿੰਡ ਹੁੰਦਲ ਦੇ ਵਿੱਚ। ਤੇ ਮੈਂ ਉਸ ਮਸਜਿਦ ਦਾ ਵੀ ਤੁਹਾਨੂੰ ਵਿਊ ਦਿਖਾ ਰਿਹਾ ਵਾਂ। ਅੱਜ ਮੈਂ ਮਸਜਿਦ ਵਿੱਚ ਇੰਟਰ ਹੋ ਗਿਆ। ਤੁਸੀਂ ਦੇਖ ਸਕਦੇ ਹੋ ਇਹ ਜੀ ਉਹ ਮਸਜਿਦ ਜਿਹੜਾ ਤੁਸੀਂ ਦੱਸਿਆ ਸੀ ਮੈਨੂੰ ਸੌਣ ਘੁਮਿਆਰ ਦੇ ਮਹੱਲੇ ਉਸ ਪਾਸੇ ਮਸਜਿਦ ਉਹਨਾਂ ਦੇ ਨਾਂ ਤੇ ਜਿਹੜੀ ਮਸਜਿਦ ਸੀ ਉਹਦਾ ਵਿਊ ਦਿਖਾ ਰਿਹਾ ਤੁਹਾਨੂੰ। ਮਸਜਿਦ ਦਾ ਮੀਨਾਰ। ਲਓ ਜੀ ਬਾਬਾ ਜੀ ਤੁਹਾਨੂੰ ਮਸਜਿਦ ਦਾ ਵਿਊ ਵੀ ਦਿਖਾ ਰਿਹਾ ਜੀ। ਮੈਂ ਇਸ ਵੇਲੇ ਤੁਹਾਨੂੰ ਉਸ ਜਗ੍ਹਾ ਦਾ ਵਿਊ ਦਿਖਾ ਰਿਹਾ ਵਾਂ ਜਿਸ ਜਗ੍ਹਾ ਬਾਬਾ ਕਸ਼ਮੀਰ ਸਿੰਘ ਜੀ ਦਾ ਖੂਹ ਹੁੰਦਾ ਰਿਹਾ ਸੀ, ਜੈਨੀਆਂ ਵਾਲਾ ਖੂਹ। ਇਹ ਤੁਹਾਨੂੰ ਇੱਕ ਸਾਹਮਣੇ ਹਾਂਜੀ ਜਿਹੜਾ ਇਹਨਾਂ ਨੇ ਆਪਣਾ ਖੂਹ ਲਵਾਇਆ ਸੀ, ਜੈਨੀਆਂ ਵਾਲਾ ਖੂਹ। ਮੈਂ ਜੀ ਉਸ ਜਗ੍ਹਾ ਤੇ ਜਿੱਥੇ ਫੁੱਲ ਖਿਲਿਆ ਵੇ ਇਸ ਜਗ੍ਹਾ ਬਾਬਾ ਜੀ ਹੋਰੀ ਦੱਸ ਰਹੇ ਨੇ ਕਿ ਖੂਹ ਹੁੰਦਾ ਸੀ। ਬਾਬੇ ਮੁਹੰਮਦ ਸ਼ਫੀ ਦਾ ਪੁੱਤਰ ਸਾਡੇ ਨਾਲ ਤੇ ਸਾਨੂੰ ਹਰ ਜਗ੍ਹਾ ਐਗਜ਼ੈਕਟ ਉਸ ਜਗ੍ਹਾ ਤੇ ਖੜ ਰਹੇ ਨੇ ਜਿੱਥੇ ਉਹ ਚੀਜ਼ਾਂ ਸਨ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਿਲਕੁਲ ਉਹੀ ਸੇਮ ਜਗ੍ਹਾ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਕਿ ਜਿਸ ਜਗ੍ਹਾ ਖੂਹ ਸੀ ਤੇ ਇਹਦੇ ਨਾਲ ਹੀ ਬਾਗ ਹੁੰਦਾ ਸੀ। ਇਹ ਤੁਸੀਂ ਕਹਿ ਲਓ ਕਿ ਨਾਲ ਅਗਲੇ ਹਿੱਸੇ ਦੇ ਵਿੱਚ ਬਾਗ ਸੀ। ਇਹ ਤੁਹਾਨੂੰ ਖੂਹ ਦਿਖਾ ਰਿਹਾ ਜੀ। ਇਹ ਤੁਸੀਂ ਦੇਖੋ ਜੀ ਇਸ ਪੁਆਇੰਟ ਤੇ ਜਿੱਥੇ ਇਸ ਟਾਈਮ ਸਟਾਲਾ ਵਿੱਚ ਜਗ੍ਹਾ ਖੂਹ ਹੁੰਦਾ। ਖੂਹ ਤੇ ਚਲੋ ਖੈਰ ਨਹੀਂ ਰਹੇ, ਵਕਤ ਦੇ ਨਾਲ ਪੂਰੇ ਗਏ। ਤੇ ਇਹ ਜੀ ਹੁੰਦਲ ਪਿੰਡ, ਇਹ ਸਾਰਾ ਹੁੰਦਲ ਪਿੰਡ ਦਾ ਜੀ ਤੁਹਾਨੂੰ ਵਿਊ ਦਿਖਾ ਰਿਹਾ ਵਾਂ। 100-125 ਏਕੜ ਦੇ ਵਿੱਚ ਪਿੰਡ ਫੈਲਿਆ ਹੋਇਆ। ਤੇ ਇਹ ਜੀ ਉਹ ਜਗ੍ਹਾ ਖੂਹ ਵਾਲੀ। ਓਕੇ ਜੀ। ਸਾਹਮਣਾ ਡੇਰਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਵਾ ਬਾਬੇ ਗੁਲਾਮ ਮੁਹੰਮਦ ਦਾ ਸੀ। ਤੇ ਇਸ ਜਗ੍ਹਾ ਡੇਰਾ ਹੁੰਦਾ ਸੀ ਆਪਣਾ ਬਾਬਾ ਹਵੇਲੀ ਰਾਮ ਬਾਬਾ ਕਸ਼ਮੀਰ ਸਿੰਘ ਦਾ। ਇਸ ਜਗ੍ਹਾ ਜੈਨੀਆਂ ਦਾ ਖੂਹ, ਇਹ ਅੱਗੇ ਨਾਲ ਹੀ ਬਾਬੇ ਗੁਲਾਮ ਮੁਹੰਮਦ ਦਾ। ਤੇ ਉਹ ਜਿਹੜਾ ਅੱਗੇ ਉਹ ਬਾਬੇ ਸ਼ਫੀ ਦਾ, ਬਾਬਾ ਮੁਹੰਮਦ ਸ਼ਫੀ ਲੰਮੜਦਾਰ, ਉਹਨਾਂ ਦਾ ਡੇਰਾ ਸੀ ਜੀ। ਉਹ ਇਹ ਗੱਡੀ ਤੋਂ ਬੈਕ ਸਾਈਡ ਤੇ ਜਿੱਥੇ ਉਹ ਤੁਹਾਨੂੰ ਡੰਗਰ ਬੈਠੇ ਨਜ਼ਰ ਆ ਰਹੇ ਨੇ ਉਹ ਅਗਲੇ ਪਾਸੇ ਇਹ ਵਾਲਾ ਜੀ। ਇਹ ਜੀ 3-4 ਡੇਰੇ ਇਹਨਾਂ ਦੇ ਆਪਣੇ ਸਨ ਤੇ ਬਿਲਕੁਲ ਨਾਲੋਂ ਨਾਲ ਹੀ ਸਨ। ਤੇ ਇੱਕ ਹੀ ਖਾਨਦਾਨ ਸੀ ਜੀ। ਜ਼ਿਕਰ ਕੀਤਾ ਕਿ ਦੀਵਾਨ ਸਿੰਘ, ਉਹ ਸਾਹਮਣੇ ਜਿਹੜਾ ਤੁਹਾਨੂੰ ਪਿੱਪਲ ਬੋਰਡ ਦਾ ਬੂਟਾ ਨਜ਼ਰ ਆ ਰਿਹਾ ਵੇ ਉਹ ਬਾਬੇ ਦੀਵਾਨ ਸਿੰਘ ਦਾ ਸੀ। ਇਹ ਜੀ ਡੇਰਾ ਸੁੱਖੇ ਵਾਲਾ ਖੂਹ। ਵਾਹ ਜੀ ਵਾਹ, ਸੁੱਖੇ ਵਾਲਾ ਖੂਹ ਬਾਬੇ ਦੀਵਾਨ ਸਿੰਘ, ਬਾਬਾ ਦੀਵਾਨ ਸਿੰਘ ਸੀ। ਹਾਂਜੀ ਦੀਵਾਨ ਸਿੰਘ ਦਾ ਜੀ ਉਹਨਾਂ ਦਾ ਡੇਰਾ ਤੇ ਸੁੱਖੇ ਵਾਲਾ ਖੂਹ। ਹਾਂਜੀ ਬਾਬੇ ਹੋਰੀ ਦੱਸ ਰਹੇ ਨੇ ਜਿਹਦਾ ਪੁੱਤਰ ਭਲਵਾਨ ਬਣਦਾ ਪਿਆ ਸੀ। ਵਾਹ ਜੀ ਵਾਹ।
ਇਹ ਜੀ ਉਸ ਜਗ੍ਹਾ ਦਾ ਵਿਊ ਦਿਖਾ ਰਿਹਾ ਤੁਹਾਨੂੰ ਮੈਂ। ਓਕੇ ਜੀ।